ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹਿਮਾਨਯੋਗ ਅਤੇ ਸਤਿਕਾਰ ਸਰੋਤਿਆਂ ਨੂੰ ਪਿਆਰ ਸਤਿਕਾਰ ਸਾਹਿਤ ਤੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਅਪਡੇਟ ਅਮਰੀਕਾ ਦੇ ਸਵੇਰ ਦੇ ਬੁਲੇਟਿਨ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ। ਮੈਂ ਰਾਜਕਰਨਵੀਰ ਸਿੰਘ ਫਰੈਜ਼ਨੋ ਸਟੂਡੀਓਜ਼ ਤੋਂ ਸੈਨੋਜ਼ੇ ਸਟੂਡੀਓਜ਼ ਤੋਂ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ। ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ FM ਸਟੇਸ਼ਨ ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ ਟੈਲੀਫੋਨ ਦੇ ਰਾਹੀਂ ਫੇਸਬੁੱਕ YouTube ਤੇ ਦੇਖ ਰਹੇ ਹੋ ਸੁਣ ਰਹੇ ਹੋ ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਸਤੰਬਰ ਦੀ 28 ਤਰੀਕ ਆ, ਦਿਨ ਮੰਗਲਵਾਰ ਆ ਤੇ ਤੁਹਾਡੇ ਲਈ ਸਵੇਰ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਸਪਾਂਸਰਸ ਉਹਨਾਂ ਦਾ ਧੰਨਵਾਦ। ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408 272 2500 408272 2500। ਇਸ ਦੇ ਨਾਲ ਮਨਜੀਤ ਸਿੰਘ, ਨਰਿੰਦਰ ਕੌਰ ਕੁਲਾਰ, ਨਛੱਤਰ ਸਿੰਘ ਸੰਘਾ, ਅਵਤਾਰ ਸਿੰਘ ਮੰਜ਼ਿਲ, ਕਲੋਵਿਸ, ਅਮਰਜੀਤ ਸਿੰਘ ਸਟਾਕਟਨ, ਅਮਰਜੀਤ ਸਿੰਘ ਬੈਂਸ, ਸਤਨਾਮ ਸਿੰਘ, ਅਮਰਜੀਤ ਸਿੰਘ ਦਸਾਂਝ ਯੂਬਾ ਸਿਟੀ, ਪਰਮਜੀਤ ਸਿੰਘ ਦਿਓਲ ਫਰੈਸਨੋ, ਲਖਬੀਰ ਸਿੰਘ ਸਮਰਾ ਟੈਕਸਸ, ਕਮਲਜੀਤ ਸਿੰਘ ਮੱਖਣ ਦੌਲਤਪੁਰੀਆ ਸਟਾਕਟਨ, ਗੁਰਪਾਲ ਸਿੰਘ ਸੰਧੂ ਸਿਟਰੋਸਾਈਡ, ਮੇਜਰ ਸਿੰਘ ਸਿੱਧੂ ਬੇਕਰਸਫੀਲਡ, ਹਰਜੀਤ ਸਿੰਘ ਲੈਥਰੋ ਪੈਂਟੀਲੋਪ ਟਰੱਕ ਸਟਾਪ ਬਰਨਜ਼ ਵਾਇਓਮਿੰਗ, ਜ਼ੈਂਡਰ ਮਾਰਗੇਜ ਅਤੇ ਰੀਅਲ ਏਸਟੇਟ ਵਾਲੇ ਘਰ ਖਰੀਦਣ ਵੇਚਣ ਦੀਆਂ ਸੇਵਾਵਾਂ ਦੇ ਨਾਲ ਹੋਮ ਲੋਨਸ, ਕਮਰਸ਼ੀਅਲ ਲੋਨਸ, ਐਗਰੀਕਲਚਰ ਲੋਨਸ ਦੇ ਲਈ ਕਾਲ ਮੋਹਨ ਚੀਮਾ 5590525575। ਟੇਰਕੀਆਣਾ ਇਮੀਗ੍ਰੇਸ਼ਨ ਲਾ ਫਰਮ, ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟੇਰਕੀਆਣਾ 4159090503। ਕੋਲੀਆ ਟਰੱਕ ਡਰਾਈਵਿੰਗ ਸਕੂਲ ਫਰੈਜ਼ਨੋ, ਹਾਈਵੇ 99 180 ਦੇ ਕਾਰਨਰ ਤੇ ਪੰਜਾਬ ਵਰਗੇ ਮਾਹੌਲ ਦੇ ਵਿੱਚ ਟਰੱਕ ਚਲਾਉਣ ਦੀ ਸਿਖਲਾਈ ਦਿੰਦੇ ਹਨ। 53 ਫੁੱਟੇ ਟ੍ਰੇਲਰ ਦੇ ਉੱਤੇ ਡਰਾਈਵ ਐਂਡ ਟ੍ਰੇਲਰਸ ਇਹਨਾਂ ਕੋਲ ਰੈਂਟ ਦੇ ਲਈ ਉਪਲਬਧ ਹਨ ਤੇ ਸ਼ਾਪ ਦੇ ਲਈ ਮਕੈਨਿਕ ਦੀ ਜ਼ਰੂਰਤ ਹੈ। ਕਾਲ 5592663737 ਤੇ ਟਰੀਐਸ ਟਰੱਕਿੰਗ ਫਰੈਜ਼ਨੋ, ਜਿਹੜੇ ਕਿ ਸੋਲੋ ਤੇ ਟੀਮ ਟਰੱਕ ਡਰਾਈਵਰਸ ਹਾਇਰ ਕਰ ਰਹੇ ਹਨ। ਟੀਮ ਨੂੰ 70 ਸੈਂਟ ਪਰ ਮਾਈਲ ਅਤੇ ਸੋਲੋ ਡਰਾਈਵਰ ਨੂੰ 60 ਸੈਂਟ ਪਰ ਮਾਈਲ ਮਿਲਣਗੇ। ਕਾਲ 5598344000। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 4087227698 ਦੇ ਉੱਤੇ। ਜੀ, ਅੱਜ ਦੀਆਂ ਖਬਰਾਂ ਵੱਲ ਆਈਏ ਤੇ ਜਿਹੜੇ ਮਿਲੀ ਹੈਗੇ ਆ ਜਨਰਲ ਤੇ ਉਹਨਾਂ ਦੀ ਤੇ ਮੈਕੈਂਜ਼ੀ ਜਿਹੜੇ ਆ ਅੱਜ ਉਹਨਾਂ ਦੀ ਹੀਅਰਿੰਗ ਚੱਲ ਰਹੀ ਹੈਗੀ ਆ ਜਿਹੜੀ ਹੈਗੀ ਆ ਸੈਨੇਟ ਆਰਮਡ ਸਰਵਿਸਿਜ਼ ਕਮੇਟੀ ਦੇ ਵਿੱਚ, ਖਾਸ ਕਰਕੇ ਅਫਗਾਨਿਸਤਾਨ ਦੇ ਮੁੱਦੇ ਨੂੰ ਲੈ ਕੇ। ਤੇ ਜਿਹੜੇ ਟੌਪ ਦੇ ਮਿਲਟਰੀ ਆਫੀਸ਼ੀਅਲਸ ਆ ਉਹਨਾਂ ਨੇ ਇਹ ਕਿਹਾ ਆ ਵੀ ਅਸੀਂ ਜਿਹੜਾ ਆ ਬਾਈਡਨ ਐਡਮਿਨਿਸਟ੍ਰੇਸ਼ਨ ਨੂੰ ਇਹ ਕਿਹਾ ਸੀ ਵੀ ਘੱਟੋ ਘੱਟ ਜਿਹੜੇ 2500 ਟਰੂਪ ਅਫਗਾਨਿਸਤਾਨ ਦੇ ਵਿੱਚ ਰਹਿਣੇ ਚਾਹੀਦੇ ਹੈਗੇ ਆ। ਜਿਹੜੇ ਡਿਫੈਂਸ ਸੈਕਟਰੀ ਲੋਇਡ ਆਸਟਨ ਆ ਉਹਨਾਂ ਨੇ ਇਹ ਕਿਹਾ, ਪਰ ਦੂਸਰੇ ਪਾਸੇ ਕਹਿੰਦੇ ਪਈ ਪ੍ਰੈਜ਼ੀਡੈਂਟ ਬਾਈਡਨ ਜਾਂ ਜਿਹੜਾ ਉਹਨਾਂ ਦਾ ਐਡਮਿਨਿਸਟ੍ਰੇਸ਼ਨ ਆ ਉਹਨਾਂ ਨੇ ਕਿਹਾ ਵੀ ਨਹੀਂ, ਅਸੀਂ ਸਾਰੇ ਹੀ ਜਿਹੜੇ ਆਪਣੇ ਟਰੂਪਸ ਆ ਉਹ ਉੱਥੋਂ ਬਾਹਰ ਕੱਢਣੇ ਹੈਗੇ ਆ। ਸੋ ਇਹ ਇੱਕ ਕਹਿੰਦੇ ਵੀ ਮੇਨ ਰੀਜ਼ਨ ਹੋਇਆ ਜਿਹਦੇ ਕਰਕੇ ਉੱਥੇ ਕਾਫੀ ਜਿਹੜਾ ਮਾਹੌਲ ਆ ਖਰਾਬ ਹੋਇਆ ਜਦੋਂ ਅਫਗਾਨਿਸਤਾਨ ਤੋਂ ਲੋਕਾਂ ਨੂੰ ਬਾਹਰ ਕੱਢਿਆ ਜਾ ਰਿਹਾ ਸੀ। ਜੀ, ਉਹਨਾਂ ਨੇ ਕਿਹਾ ਵੀ ਜੇ 1 ਸਤੰਬਰ ਤੋਂ ਬਾਅਦ ਦੇ ਵਿੱਚ ਉੱਥੇ ਰਹਿੰਦੇ ਅਮਰੀਕਾ ਵਾਲੇ ਤਾਂ ਉੱਥੇ ਤਾਲਿਬਾਨ ਦੇ ਨਾਲ ਇੱਕ ਵਾਰੀ ਫੇਰ ਜਿਹੜੀ ਜੰਗ ਦੇ ਲਈ ਨਾਲ ਜਿਹੜਾ ਉਸ ਦੇ ਵਿੱਚ ਕੁੱਦਣਾ ਪੈਣਾ ਸੀਗਾ। ਕਹਿੰਦੇ ਵੀ ਜਿਹੜੇ ਮਿਲਟਰੀ ਦੇ ਚੀਫਸ ਆ ਇਸ ਟਾਈਮ ਅਫਗਾਨਿਸਤਾਨ ਦੇ ਵਿੱਚੋਂ ਜਿੱਦਾਂ ਫੌਜੀ ਕੱਢੇ ਗਏ ਆ, ਉਸ ਨੂੰ ਲੈ ਕੇ ਵੱਖ-ਵੱਖ ਵਿਚਾਰ ਜਿਹੜੇ ਉਹ ਹੈਗੇ ਆ। ਕਈ ਕਹਿ ਰਹੇ ਆ ਵੀ US ਦੀ ਕ੍ਰੈਡੀਬਿਲਿਟੀ ਇਸ ਦੇ ਨਾਲ ਜਿਹੜੀ ਉਹ ਡੈਮੇਜ ਹੋਈ ਆ, ਖਰਾਬ ਹੋਈ ਆ। ਕਈ ਕਹਿੰਦੇ ਵੀ ਕਿਉਂਕਿ ਪਿਛਲੇ ਪ੍ਰਸ਼ਾਸਨ ਨੇ ਸ਼ੁਰੂ ਕੀਤਾ ਸੀਗਾ ਉਸ ਨੂੰ ਅਸੀਂ ਜਿਹੜਾ ਉਹ ਪੂਰਾ ਕੀਤਾ ਆ। ਜਨਰਲ ਮੈਲੀ ਉਹਨਾਂ ਨੇ ਜਿਹੜੇ ਚਾਈਨਾ ਦੇ ਕਾਊਂਟਰ ਪਾਰਟ ਉੱਥੋਂ ਦੇ ਜਿਹੜੇ ਮਿਲਟਰੀ ਜਰਨੈਲ ਦੇ ਨਾਲ ਜਿਹੜੀ ਗੱਲਬਾਤ ਹੋਈ ਸੀ ਫੋਨ ਦੇ ਨਾਲ, ਉਸ ਦੇ ਉੱਤੇ ਅੱਜ ਇਹ ਸਪਸ਼ਟੀਕਰਨ ਦਿੰਦੇ ਹੋਏ ਆਖਿਆ ਵੀ ਕਹਿੰਦੇ ਵੀ ਟਰੰਪ ਦੇ ਜਿਹੜੇ ਨਾਲ ਏਡ ਸੀਗੇ ਉਹਨਾਂ ਦੇ ਅਧੀਨ ਜਿਹੜੇ ਕੰਮ ਕਰਨ ਵਾਲੇ ਸੀ ਉਹਨਾਂ ਦੇ ਦੁਆਰਾ ਅਪਰੂਵ ਕੀਤਾ ਗਿਆ ਸੀ ਤੇ ਉਹਨਾਂ ਦੇ ਦੁਆਰਾ ਹੀ ਜਿਹੜੀਆਂ ਆਰਡਰ ਕੀਤੀਆਂ ਗਈਆਂ ਸੀਗੀਆਂ ਇਹ ਜਿਹੜੀਆਂ ਕਨਵਰਸੇਸ਼ਨ। ਸੋ ਉਹਨਾਂ ਨੇ ਇਸ ਚੀਜ਼ ਦੇ ਉੱਤੇ ਜਿਹੜੀ ਉਹ ਗੱਲ ਕੀਤੀ। ਜਿਹੜੀ ਉੱਥੇ ਦੇ ਜਨਰਲ ਲੀ ਜ਼ੂਚੈਂਗ ਜਿਹੜੀ ਉੱਥੋਂ ਦੀ ਪੀਪਲ ਲਿਬਰੇਸ਼ਨ ਆਰਮੀ ਆ ਉਹਨਾਂ ਦੇ ਨਾਲ ਜਿਹੜੀ ਆ ਕਾਲ ਕੀਤੀ ਗਈ ਸੀ ਉਸ ਨੂੰ ਜਿਹੜਾ ਉਹ ਲੈ ਕੇ ਰਿਪਬਲਿਕਨ ਲੀਡਰਸ ਦੇ ਦੁਆਰਾ ਇਹਨਾਂ ਦੇ ਅਸਤੀਫੇ ਦੀ ਜਿਹੜੀ ਉਹ ਮੰਗ ਕੀਤੀ ਗਈ ਸੀ ਵੀ ਇਹਨਾਂ ਨੇ ਰਾਸ਼ਟਰਪਤੀ ਤੋਂ ਉਲਟ ਜਾ ਕੇ ਜਿਹੜੀ ਆਪੇ ਹੀ ਜਿਹੜੀ ਉਹ ਗੱਲ ਆ ਉੱਥੇ ਕਰ ਲਈ ਹੈਗੀ ਆ। ਸੋ
ਇਸ ਟਾਈਮ ਅੱਜ ਜਿਹੜੀ ਆ ਇਹ ਜਿੱਦਾਂ ਤੁਸੀਂ ਆਲਰੇਡੀ ਦੱਸ ਚੁੱਕੇ ਆ ਵੀ ਕਮੇਟੀ ਦੇ ਮੂਹਰੇ ਹੀਅਰਿੰਗ ਚੱਲ ਰਹੀ ਆ, ਤੇ ਇਹਨਾਂ ਨੂੰ ਪੂਰੀ ਤਰ੍ਹਾਂ ਜਿਹੜਾ ਕਹਿੰਦੇ ਆ ਵੀ ਗ੍ਰਿਲ ਕੀਤਾ ਜਾ ਰਿਹਾ ਹੈਗਾ ਆ। ਤੇ ਨਾਲ ਹੀ ਜਿਹੜੇ ਮੈਕੈਂਜੀ ਸੀ ਉਹਨਾਂ ਨੇ ਉੱਥੇ ਜਿਹੜਾ ਉਹ ਬੋਲਿਆ ਆ ਵੀ ਜਿਹੜਾ ਗਵਰਨਮੈਂਟ ਦਾ ਉੱਥੇ ਕੋਲੈਪਸ ਹੋਇਆ ਅਫਗਾਨਿਸਤਾਨ ਦੇ ਵਿੱਚ, ਉਹ ਇੱਕ ਬਹੁਤ ਵੱਡਾ ਕਾਰਨ ਸੀਗਾ ਜੋ ਉੱਥੇ ਅਫਗਾਨਿਸਤਾਨ ਦੇ ਵਿੱਚ ਹਾਲਾਤ ਅਖੀਰਲੇ ਦਿਨਾਂ ਦੇ ਵਿੱਚ ਆ ਉਹ ਉੱਥੇ ਬਣੇ ਸੀਗੇ। ਸੋ ਜੀ। ਇਹ ਅਗਲੀ ਖਬਰ ਜਿਹੜੀ ਆ ਕਹਿੰਦੇ ਵੀ ਹਾਊਸ ਡੈਮੋਕ੍ਰੇਟਸ ਆ ਉਹ ਅੱਜ ਵੋਟਿੰਗ ਕਰ ਸਕਦੇ ਆ ਡੈਪਟ ਸੀਲਿੰਗ ਨੂੰ ਲੈ ਕੇ। ਸੋ ਹਾਊਸ ਸਪੀਕਰ ਜਿਹੜੀ ਨੈਂਸੀ ਪਲੋਸੀ ਆ ਉਹ ਕਹਿੰਦੇ ਪਈ ਡੈਪਟ ਸੀਲਿੰਗ ਨੂੰ ਰੇਜ਼ ਕਰਨ ਦੇ ਲਈ ਅੱਜ ਵੋਟ ਹੋ ਸਕਦੀ ਆ। ਰਿਪਬਲਿਕਨਸ ਤਾਂ ਜਿਹੜੇ ਸਾਰੇ ਆ ਉਹ ਕਹਿ ਰਹੇ ਵੀ ਅਸੀਂ ਇਸ ਹੱਕ ਦੇ ਵਿੱਚ ਨਹੀਂ ਹੈਗੇ, ਪਰ ਨੈਂਸੀ ਪਲੋਸੀ ਨੇ ਸਿਗਨਲ ਕੀਤਾ ਵੀ ਮੀਟਿੰਗ ਹੁਣ ਜਾਰੀ ਆ ਤੇ ਇਹਦੇ ਵਿੱਚ ਅਸੀਂ ਜਿਹੜਾ ਵਨ ਸਾਈਡਡ ਜਿਹੜਾ ਆ ਉਹ ਕੋਸ਼ਿਸ਼ ਕਰ ਸਕਦੇ ਹਾਂ। ਕਾਂਗਰਸ ਵੀ ਟੂ ਫੇਸਡ ਅਪਰੋਚ ਜਿਹੜੀ ਆ ਡੈਡਲਾਈਨ ਦੇ ਉੱਤੇ ਕਰ ਰਹੀ ਹੈਗੀ ਆ। ਗਵਰਨਮੈਂਟ ਫੰਡਿੰਗ ਜਿਹੜੀ ਆ ਉਹ ਜਿਹੜਾ ਸਤੰਬਰ 30 ਵਾਲਾ ਵੀਕ ਆਹ ਵੀਕ ਲਾਸਟ ਵੀਕ ਹੈ ਇਹਦੇ ਵਿੱਚ ਉਹ ਆਊਟ ਆਫ ਮਨੀ ਰਨ ਹੋ ਸਕਦੀ ਆ, ਹੈ ਨਾ, ਮਨੀ ਉਹਨਾਂ ਦਾ ਖਤਮ ਹੋ ਸਕਦਾ ਹੈ ਤੇ ਡੀਫਾਲਟ ਦੇ ਵਿੱਚ ਵੀ ਜਾ ਸਕਦੀ ਆ। ਸੋ ਇਹਨੂੰ ਦੇਖਦੇ ਹੋਏ ਜਿਹੜੇ ਡੈਮੋਕ੍ਰੇਟਸ ਆ ਹੁਣ ਉਹਨਾਂ ਨੇ ਦੋ ਜਿਹੜੇ ਉਹਨਾਂ ਦੇ ਸੈਨੇਟਰ ਹੈਗੇ ਆ ਉਹਨਾਂ ਨੂੰ ਵੀ ਵਾਈਟ ਹਾਊਸ ਦੇ ਵਿੱਚ ਸੱਦਿਆ ਹੈਗਾ ਆ। ਮੈਂਚਿਨ ਤੇ ਸਿਨੇਮਾ ਦੋਨੋਂ ਜਿਹੜੇ ਉਹ ਕਈ ਗੱਲਾਂ ਦੇ ਉੱਤੇ ਜਿਹੜਾ ਡੈਮੋਕ੍ਰੇਟਸ ਦਾ ਵਿਰੋਧ ਕਰਦੇ ਰਹਿੰਦੇ ਆ। ਜੀ ਬਿਲਕੁਲ। ਸੋ ਰਾਈਟ ਨਾ ਉਹਨਾਂ ਦਾ ਵਿਰੋਧ ਤਾਂ ਇਸੇ ਦੇ ਉੱਤੇ ਆ ਵੀ $3.5 ਟ੍ਰਿਲੀਅਨ ਲਾਗਤ ਜਿਹੜੀ ਉਹ ਬਹੁਤ ਜ਼ਿਆਦਾ ਜਿਹੜੀ ਉਹ ਹੈਗੀ ਆ ਉਸ ਨੂੰ ਘੱਟ ਕੀਤਾ ਜਾਵੇ, ਪਰ ਆਂਕੜਾ ਉਹਨਾਂ ਨੇ ਵੀ ਨਹੀਂ ਦੱਸਿਆ ਵੀ ਕਿੰਨਾ ਕੁ ਜਿਹੜਾ ਆ ਉਹਨਾਂ ਦੇ ਹਿਸਾਬ ਦੇ ਨਾਲ ਠੀਕ ਹੋ ਸਕਦਾ ਆ। ਸੋ ਰੌਲਾ ਇੱਥੇ ਪੂਰਾ ਹੈਗਾ ਆ। ਸੋ ਕੱਲ੍ਹ ਜਿਹੜਾ ਬਿੱਲ ਪਹਿਲਾਂ ਹਾਊਸ 'ਚ ਪਾਸ ਹੋਇਆ ਸੀਗਾ ਡੈਟ ਸੀਲਿੰਗ ਨੂੰ ਸਸਪੈਂਡ ਕਰਨ ਦਾ, ਡੀਫਾਲਟ ਜਿਹੜਾ ਉਹ ਨਾ ਹੋਵੇ, ਉਸ ਨੂੰ ਜਿਹੜੇ ਰਿਪਬਲਿਕਨਸ ਆ ਉਹਨਾਂ ਨੇ ਜਿਹੜਾ ਉਹ ਰੋਕ ਦਿੱਤਾ ਸੀ। ਕਹਿੰਦੇ ਵੀ ਅਸੀਂ ਜਿਹੜੀ ਆ ਤੁਹਾਡੇ ਨਾਲ ਇਸ ਦੇ ਵਿੱਚ ਸਾਥ ਨਹੀਂ ਦੇਵਾਂਗੇ, ਜਦ ਕਿ ਡੈਮੋਕ੍ਰੇਟਸ ਉਸ ਤੋਂ ਬਾਅਦ 'ਚ ਕਹੇ ਵੀ 3 ਵਾਰੀ ਤਾਂ ਅਸੀਂ ਜਿਹੜੇ ਟਰੰਪ ਕਾਰਜਕਾਲ ਦੇ ਵਿੱਚ ਡੈਟ ਸੀਲਿੰਗ ਨੂੰ ਵਧਾਉਣ ਦੇ ਵਿੱਚ ਤੁਹਾਡੀ ਸਪੋਰਟ ਕੀਤੀ ਸੀ, ਕਿਉਂਕਿ ਅਮਰੀਕਾ ਦੀ ਸਰਕਾਰ ਜਿਹੜੀ ਉਹ ਡੀਫਾਲਟ ਨਾ ਹੋਵੇ, ਉਹ ਬੰਦ ਨਾ ਹੋਵੇ। ਪਰ ਰਿਪਬਲਿਕਨਸ ਹੁਣ ਜਾਣ ਬੁੱਝ ਕੇ ਜਿਹੜਾ ਅੜਿੱਕਾ ਜਿਹੜਾ ਉਹ ਡਾ ਰਹੇ ਆ। ਇਸ ਦੇ ਉੱਤੇ ਜਿਹੜੇ ਹਾਊਸ ਦੇ ਜਿਹੜੇ ਸੈਨੇਟ ਦੇ ਮਾਈਨੋਰਟੀ ਲੀਡਰ ਆ ਮਿਚ ਮਕੋਨਲ, ਉਹ ਕਹਿੰਦੇ ਸੀਗੇ ਵੀ ਅਸੀਂ ਇਕੱਲੀ ਡੈਟ ਸੀਲਿੰਗ ਦੀ ਜਿਹੜੀ ਆ ਉਸ ਦੇ ਉੱਤੇ ਜਿਹੜੀ ਉਹ ਕਰਵਾ ਸਕਦੇ ਹਾਂ। ਉਧਰ ਮੈਜੋਰਟੀ ਲੀਡਰ ਚੱਕ ਸ਼ੂਮਰ ਆ, ਉਹ ਇਸ ਬਿੱਲ ਨੂੰ ਪਾਸ ਕਰਾਉਣ ਦੇ ਲਈ ਇਹ ਟਰਾਈ ਕਰ ਰਹੇ ਆ ਵੀ ਸੁਪਰ ਮੈਜੋਰਟੀ ਦੀ ਥਾਂ ਦੇ ਉੱਤੇ ਸਿੰਪਲ ਮੈਜੋਰਟੀ ਦੇ ਨਾਲ ਜਿਹੜਾ ਆ ਇਸ ਨੂੰ ਪਾਸ ਜਿਹੜਾ ਉਹ ਕਰਵਾ ਲਿਆ ਜਾਵੇ। ਇਹ ਹੁਣ ਦੇਖਣਾ ਹੈ ਵੀ ਕੌਣ ਇਸ ਚੀਜ਼ ਦੇ ਵਿੱਚ ਕਾਮਯਾਬ ਹੁੰਦਾ ਆ। ਹਾਊਸ ਦੇ ਵਿੱਚ ਤਾਂ ਹਾਂ ਮੇਬੀ ਹਰਜੋਤ ਸਿੰਘ ਜੀ ਪਾਸ ਹੋ ਜਾਵੇ, ਰੌਲਾ ਜਿਹੜਾ ਆ ਉਹ ਇਵੈਂਚੁਅਲੀ ਸੈਨੇਟ ਦੇ ਵਿੱਚ ਜਾ ਕੇ ਹੀ ਜਿਹੜਾ ਉਹ ਪੈਣਾ ਹੈ, ਜਿੱਥੇ ਰਾਈਟ ਨਾਓ 50-50 ਸਪਲਿਟ ਹੈਗਾ, ਜਿਸ ਦੇ ਵਿੱਚ ਦੋ ਜਣੇ ਜਿਹੜੇ ਡੈਮੋਕ੍ਰੇਟਸ ਆ ਉਹ ਡੈਮੋਕ੍ਰੇਟਾਂ ਦਾ ਸਾਥ ਜਿਹੜਾ ਉਹ ਘੱਟ ਦੇ ਰਹੇ ਹੈਗੇ ਆ। ਸੋ ਇਹ ਹੁਣ ਦੇਖਣਾ ਹੋਊਗਾ ਵੀ ਕੀ ਹੋਊਗਾ। ਟ੍ਰੈਜਰੀ ਸਕੱਤਰ ਯੈਨਟ ਯੈਲਨ ਉਹਨਾਂ ਨੇ ਆਲਰੇਡੀ ਅਨਾਊਂਸ ਜਿਹੜਾ ਉਹ ਕਰ ਦਿੱਤਾ ਆ ਵੀ 18 ਅਕਤੂਬਰ ਤੱਕ ਮਨੀ ਜਿਹੜੀ ਉਹ ਹੈਗੀ ਆ, ਉਦੋਂ ਤੱਕ ਜਿਹੜੇ ਪ੍ਰੋਗਰਾਮ ਫੈਡਰਲ ਜਿਹੜੇ ਚੱਲ ਰਹੇ ਆ ਉਦੋਂ ਤੱਕ ਉਹ ਮਨੀ ਜਿਹੜੀ ਉਹ ਦਿੱਤੀ ਜਾ ਸਕਦੀ ਆ। ਉਸ ਤੋਂ ਬਾਅਦ ਦੇ ਵਿੱਚ ਜਿਹੜੇ ਭਾਂਡੇ ਖੜਕ ਜਾਣੇ ਆ, ਸੋ ਖਾਲੀ ਜਿਹੜਾ ਉਹ ਕੰਮ ਹੋ ਜਾਣਾ ਆ। ਸੋ ਇਹ ਹੁਣ ਹਰਜੋਤ ਸਿੰਘ ਜੀ ਦੇਖਣਾ ਹੋਊਗਾ ਵੀ ਉਸ ਤੋਂ ਪਹਿਲਾਂ ਕਿ ਜਿਹੜੇ ਰਿਪਬਲਿਕਨਸ ਆ ਉਹ ਤਾਂ ਇਹਨਾਂ 2-4 ਦਿਨਾਂ ਦੇ ਵਿੱਚ ਜੇ ਕੋਈ ਉਹ ਇਹਨਾਂ ਦਾ ਸਾਥ ਦੇਣਗੇ, ਅਮਰੀਕਾ ਜਿਹੜਾ ਮਸਾਂ ਹੀ ਇਕਨੋਮਿਕ ਤੌਰ ਦੇ ਉੱਤੇ ਹੁਣ ਮੁੜ ਦੁਬਾਰਾ ਜਿਹੜਾ ਉੱਤੇ ਉੱਠਣਾ ਸ਼ੁਰੂ ਹੋ ਰਿਹਾ ਆ ਕਿ ਜਾਣ ਬੁੱਝ ਕੇ ਅਮਰੀਕਾ ਨੂੰ ਫਿਰ ਜਿਹੜਾ ਆ ਰਿਸੈਸ਼ਨ ਵੱਲ ਨੂੰ ਜਾਂ ਕਹਿ ਲਓ ਵੀ ਉੱਧਰਲੇ ਪਾਸੇ ਨੂੰ ਜਿਹੜਾ ਇਹ ਧੱਕਣਾ ਚਾਹੁੰਦੇ ਆ, ਜਸਟ ਬਿਕੋਜ਼ ਕਿਉਂਕਿ ਉਹਨਾਂ ਨੂੰ ਜਿਹੜਾ ਪ੍ਰੈਜ਼ੀਡੈਂਟ ਆ ਉਹ ਜਿਹੜਾ ਉਹ ਚੰਗਾ ਰਾਈਟ ਨਾਓ ਨਹੀਂ ਲੱਗ ਰਿਹਾ ਹੈਗਾ, ਉਹਨਾਂ ਦੇ ਵਿਚਾਰਾਂ ਦੇ ਨਾਲ ਜਿਹੜਾ ਉਹ ਨਹੀਂ ਮਿਲਦਾ। ਡੈਟ ਸੀਲਿੰਗ ਨੂੰ ਵਧਾਉਣਾ ਆਮ ਜੀ ਜਿਹੜੀ ਗੱਲ ਇੱਥੇ ਜਿਹੜੀ ਰਾਈਟ ਨਾਓ ਹੈਗੀ ਆ, ਹਰ ਸਾਲ ਹੀ ਜਿਹੜੀ ਹਰਜੋਤ ਸਿੰਘ ਜੀ ਜਿਹੜੀ ਇਹ ਵੱਧਦੀ ਆ, ਤਾਂ ਹੀ ਜਿਹੜਾ ਸਰਕਾਰ ਆ ਉਹ ਕੰਮਕਾਜ ਜਿਹੜੀ ਉਹ ਚੱਲਦਾ ਜਿਹੜਾ ਉਹ ਆਪਣਾ ਰੱਖ ਰਹੀ ਆ। ਸੋ ਕਾਫੀ ਜਿਹੜਾ ਇਸ ਟਾਈਮ ਇਹਨਾਂ ਦੇ ਲਈ ਇਹ ਸਿੰਘ ਜਿਹੜੇ ਆਪਸ ਦੇ ਵਿੱਚ ਫਸੇ ਜੀ। ਜਿਹੜੇ ਇਹਦੇ ਵੀ ਰਹਿ ਸਕਦੇ। ਅਗਲੀ ਖਬਰ ਜਿਹੜੀ ਆ ਬਾਰਡਰ ਪੈਟਰੋਲ ਏਜੰਟਸ ਵੱਲੋਂ ਆ ਰਹੀ ਆ। ਬਾਰਡਰ ਪੈਟਰੋਲ ਏਜੰਟਸ ਦੀ ਜਿਹੜੀ ਯੂਨੀਅਨ ਆ ਉਹਨਾਂ ਨੇ ਇਹ ਕਿਹਾ ਆ ਵੀ ਸਾਡਾ ਜਿਹੜਾ ਹਾਲ ਆ ਉਹ ਵਾਈਟ ਹਾਊਸ ਨੇ ਇਸ ਤਰ੍ਹਾਂ ਕੀਤਾ ਵੀ ਜਿੱਦਾਂ ਸਾਨੂੰ ਬੱਸ ਦੇ ਥੱਲੇ ਸਿੱਟ ਦਿੱਤਾ ਹੋਵੇ। ਵੀ ਇੱਕ ਪਾਸੇ ਤਾਂ ਅਸੀਂ ਜਿਹੜਾ ਆ ਇਲੀਗਲ ਇਮੀਗ੍ਰੇਸ਼ਨ ਨੂੰ ਰੋਕਣ ਦੇ ਲਈ ਕੋਸ਼ਿਸ਼ ਕਰ ਰਹੇ ਹਾਂ ਤੇ ਦੂਜੇ ਪਾਸੇ ਜਿਹੜਾ ਸਾਨੂੰ ਜਿਹੜਾ ਬਦਨਾਮ ਕੀਤਾ ਜਾ ਰਿਹਾ ਵੀ ਅਸੀਂ ਬਹੁਤ
ਜਿਹੜਾ ਆ ਹਾਰਸ਼ ਤਰੀਕੇ, ਜਿਹੜੇ ਸਖਤ ਤਰੀਕੇ ਵਰਤਦੇ ਹੈਗੇ ਆ। ਹੁਣ ਪਿਛਲੇ ਦਿਨਾਂ 'ਚ ਇੰਨੀਆਂ ਖਬਰਾਂ ਜਿਹੜੀਆਂ ਚੇਂਜ ਹੋ ਰਹੀਆਂ। ਪਹਿਲਾਂ ਇਹ ਕਿਹਾ ਗਿਆ ਸੀ ਵੀ ਮੈਜੋਰਟੀ ਦੇ ਵਿੱਚ ਜਿਹੜੇ ਹੇਸ਼ੀਅਨ ਇਮੀਗ੍ਰੈਂਟਸ ਆ, ਉਹਨਾਂ ਨੂੰ ਵਾਪਸ ਮੋੜ ਦਿੱਤਾ ਗਿਆ ਆ। ਕੱਲ੍ਹ ਇਹ ਦੱਸਿਆ ਗਿਆ ਹੈ ਵੀ 12,000 ਦੇ ਕਰੀਬ ਜਿਹੜੇ ਮਾਈਗ੍ਰੈਂਟਸ ਆ, ਉਹਨਾਂ ਨੂੰ USA ਦੇ ਵਿੱਚ ਰਿਲੀਜ਼ ਕਰ ਦਿੱਤਾ ਗਿਆ ਆ। ਤੇ ਇਹਦੇ ਸੰਬੰਧ ਦੇ ਵਿੱਚ ਜਿਹੜੇ ਵਾਈਟ ਹਾਊਸ ਦੇ ਪ੍ਰੈਸ ਸੈਕਟਰੀ ਜੈਨ ਸੈਕੀ ਆ, ਉਹਨਾਂ ਨੇ ਕਿਹਾ ਆ ਭਈ ਜਿਹੜੇ ਰਿਪਬਲਿਕਨਸ ਆ, ਇਹ ਬਾਰਡਰ ਤੇ ਜਾ ਕੇ ਸਪੀਚ ਦਿੰਦੇ ਆ ਤੇ ਬ੍ਰੋਕਨ ਸਿਸਟਮ ਆ, ਇਹਨਾਂ ਨੂੰ ਡੈਮੋਕ੍ਰੇਟਸ ਦੇ ਨਾਲ ਰਲ ਕੇ ਜਿਹੜਾ ਆ ਇਮੀਗ੍ਰੇਸ਼ਨ ਰਿਫਾਰਮ ਦੇ ਉੱਤੇ ਕੰਮ ਕਰਨਾ ਚਾਹੀਦਾ ਹੈਗਾ। ਇਸ ਵੇਲੇ ਇਮੀਗ੍ਰੇਸ਼ਨ ਰਿਫਾਰਮ ਦਾ ਮੁੱਦਾ ਵੀ ਜਿਹੜਾ ਬਹੁਤ ਵੱਡਾ ਮੁੱਦਾ ਜਿਹੜਾ USA 'ਚ ਬਣਿਆ ਹੋਇਆ ਆ। 11-12 ਮਿਲੀਅਨ ਦੇ ਕਰੀਬ ਅਨਡਾਕੂਮੈਂਟਡ ਲੋਕ ਜਿਹੜੇ ਆ USA 'ਚ ਇਸ ਟਾਈਮ ਰਹਿ ਰਹੇ ਆ, ਜਿਹੜੇ ਕਿ ਭਾਲ ਰਹੇ ਵੀ ਕਿਸੇ ਨਾ ਕਿਸੇ ਤਰ੍ਹਾਂ ਸਾਨੂੰ ਜਿਹੜਾ ਆ ਪੱਕਾ ਕੀਤਾ ਜਾਵੇ। ਤੇ ਜਿਹੜੇ ਰਿਪਬਲਿਕਨਸ ਆ, ਉਹ ਕਹਿ ਰਹੇ ਆ ਵੀ ਬਾਈਡਨ ਐਡਮਿਨਿਸਟ੍ਰੇਸ਼ਨ ਨੇ ਜਿਹੜੀਆਂ ਟਰੰਪ ਏਰੀਆ ਦੀਆਂ ਪਾਲਿਸੀ ਸੀਗੀਆਂ, ਉਹਨਾਂ ਨੂੰ ਸਾਰੀਆਂ ਨੂੰ ਚੇਂਜ ਕੀਤਾ, ਇਸ ਕਰਕੇ ਇੰਨੇ ਜ਼ਿਆਦਾ ਇਕੱਠੇ ਹੋਏ ਆ। ਪਰ ਦੂਸਰੇ ਪਾਸੇ ਕਮਲਾ ਹੈਰਿਸ ਇਹ ਕਹਿ ਰਹੀ ਆ ਵੀ ਨਹੀਂ, ਇਹ ਪਹਿਲੇ ਐਡਮਿਨਿਸਟ੍ਰੇਸ਼ਨ ਕਰਕੇ ਪ੍ਰੋਬਲਮ ਹੋਈ ਆ, ਲੋਕਾਂ ਨੂੰ ਰੋਕਿਆ ਗਿਆ ਸੀ ਬਾਰਡਰ ਤੇ। ਪਲੱਸ ਜਿਹੜੀਆਂ ਸੈਂਟਰਲ ਅਮਰੀਕਨ ਕੰਟਰੀਜ਼ ਹੈਗੀਆਂ, ਉਹਨਾਂ ਦੇ ਵਿੱਚ ਗੈਂਗ ਵਾਇਲੈਂਸ ਆ, ਪੋਲੀਟੀਕਲ ਕਰਪਸ਼ਨ ਆ, ਇਕਨੋਮਿਕ ਟਰਮੋਇਲ ਹੈਗਾ। ਇਹ ਸਾਰਾ ਕੁਛ ਜਿਹੜਾ ਆ, ਇਹਦੇ ਕਰਕੇ ਲੋਕ ਉੱਥੋਂ ਭੱਜ ਕੇ ਅਮਰੀਕਾ ਆਉਣੇ ਚਾਹੁੰਦੇ ਆ। ਪਰ ਕੁਛ ਵੀ ਹੋਵੇ, ਕਹਿੰਦੇ ਵੀ ਪਿਛਲੇ 20 ਸਾਲਾਂ ਦੇ ਦੌਰਾਨ ਅੱਜ ਦੀ ਡੇਟ ਦੇ ਵਿੱਚ ਸਭ ਤੋਂ ਵੱਧ ਜਿਹੜੀ ਆ ਕ੍ਰੋਸਿੰਗ ਬਾਰਡਰ ਤੋਂ ਉਹ ਹੁਣ ਹੋ ਰਹੀ ਹੈਗੀ ਆ। ਅਗਲੀ ਜਿਹੜੀ ਗੱਲ ਕਰਦੇ ਜਾਈਏ, ਫੌਨ ਫਾਇਰ ਦੀ ਜਿਹੜੀ ਆਰਸਨ, ਜਿਸ ਦੇ ਉੱਤੇ ਇਹ ਕਥਿਤ ਦੋਸ਼ ਸੀਗੇ ਵੀ ਇਸ ਨੇ ਹੀ ਅੱਗ ਲਗਾਈ, ਜਿਹੜੀ ਉਹ ਹੋ ਸਕਦੀ ਆ। ਜਿੱਦਾਂ ਤੁਸੀਂ ਕੱਲ੍ਹ ਵੀ ਦੱਸਿਆ ਸੀਗਾ ਵੀ ਇਹ ਪਾਣੀ ਜਿਹੜਾ ਉਹ ਬੋਇਲ ਕਰ ਰਹੀ ਸੀਗੀ, ਬੋਇਲ ਬੀਅਰ ਯੂਰਿਨ ਆਊਟ ਆਫ ਵਾਟਰ, ਜਿਹੜਾ ਇਹ ਕਰ ਰਹੀ ਸੀ, ਉਸ ਨੂੰ ਕਹਿੰਦੇ ਆ ਵੀ ਹੁਣ ਉਸ ਦੇ ਉੱਤੇ ਜਿਹੜੇ ਚਾਰਜਿਸ ਆ ਉਹ ਲਗਾ ਦਿੱਤੇ ਗਏ ਆ। ਸੋ ਇਹ ਡਿਸਟ੍ਰਿਕਟ ਅਟਾਰਨੀ ਜਿਹੜੇ ਸ਼ਾਸਤਾ ਕਾਊਂਟੀ ਦੇ ਹੈਗੇ ਆ, ਅਲੈਗਜ਼ੈਂਡਰਾ ਸੋਵਰਨੇਵਾ, 30 ਸਾਲਾਂ ਦੀ, ਜਿਹੜੀ ਪਾਲੋ ਆਲਟੋ ਦੀ ਰਹਿਣ ਵਾਲੀ ਆ, ਉਸਨੇ ਕਿਹਾ ਵੀ ਇਹਨੇ ਜਾਣਬੁੱਝ ਕੇ ਤੇ ਗੈਰ ਕਾਨੂੰਨੀ ਢੰਗ ਦੇ ਨਾਲ ਇਸ ਇਲਾਕੇ ਦੇ ਵਿੱਚ, ਰੈਡਿੰਗ ਦੇ ਇਸ ਨਾਰਥ ਵਾਲੇ ਇਲਾਕੇ ਦੇ ਵਿੱਚ ਅੱਗ ਜਿਹੜੀ ਉਹ ਲਾਈ ਆ, ਜਿਸ ਕਰਕੇ ਹਜ਼ਾਰਾਂ ਹੀ ਲੋਕਾਂ ਨੂੰ ਆਪਣੇ ਘਰਾਂ ਨੂੰ ਛੱਡਣਾ ਪਿਆ ਤੇ ਬਹੁਤ ਜ਼ਿਆਦਾ ਜਿਹੜਾ ਉਹ ਨੁਕਸਾਨ ਹੋਇਆ। ਜਿਸ ਕਰਕੇ ਕਹਿੰਦੇ ਵੀ ਸਟੇਟ ਆਫ ਐਮਰਜੈਂਸੀ ਜਿਹੜੀ ਆ ਉਹ ਵੀ ਡਿਕਲੇਅਰ ਕਰਨੀ ਪਈ ਹੈਗੀ ਆ। ਇਸ ਬੀਬੀ ਨੇ ਨਾਟ ਗਿਲਟੀ ਪਲੀ ਕੀਤਾ ਹੈ ਵੀ ਮੇਰਾ ਇਸ ਦੇ ਵਿੱਚ ਕੋਈ ਦੋਸ਼ ਨਹੀਂ ਹੈਗਾ, ਤੇ ਆਉਂਦੇ ਜਿਹੜੇ ਆ ਸ਼ੁੱਕਰਵਾਰ ਨੂੰ ਅਦਾਲਤ ਵਿੱਚ ਜਿਹੜਾ ਇਸ ਨੂੰ ਪੇਸ਼ ਕੀਤਾ ਜਾਵੇਗਾ। ਸੋ ਕਹਿੰਦੇ ਵੀ ਇਸ ਦੇ ਉੱਤੇ ਹੁਣ ਇਹ ਵੀ ਦੇਖਿਆ ਜਾ ਰਿਹਾ ਵੀ ਇਸ ਦੇ ਉੱਤੇ ਇੱਕ ਹੋਰ ਅੱਗ ਜਿਹੜੀ ਆ ਉਹ ਸ਼ੁਰੂ ਕਰਨ ਦੇ ਵੀ ਜਿਹੜੇ ਕਥਿਤ ਦੋਸ਼ ਜਿਹੜੇ ਉਹ ਲੱਗ ਰਹੇ ਆ ਵੀ ਸ਼ਾਇਦ ਉਸ ਦਾ ਹੱਥ ਵੀ ਜਿਹੜਾ ਉਹ ਹੋਵੇ। ਗਵਰਨਰ ਜਿਹੜੇ ਨਿਊਸਮ ਆ, ਉਹਨਾਂ ਨੇ ਸਟੇਟ ਆਫ ਐਮਰਜੈਂਸੀ ਸ਼ਾਸਤਾ ਕਾਊਂਟੀ ਦੇ ਵਿੱਚ 22 ਸਤੰਬਰ ਨੂੰ ਡਿਕਲੇਅਰ ਕੀਤੀ ਸੀ ਇਸ ਫੌਨ ਫਾਇਰ ਦੇ ਕਰਕੇ, ਜਿਹਦੇ ਕਰਕੇ ਹੁਣ ਤੱਕ 8500 ਏਕੜ ਆ ਹੁਣ ਤੱਕ ਸੜ ਚੁੱਕੇ ਆ। ਚੰਗੀ ਗੱਲ ਇਸ ਦੇ ਵਿੱਚ ਇਹ ਆ ਵੀ 60% ਇਸ ਨੂੰ ਕੰਟੇਨ ਜਿਹੜਾ ਆ ਉਹ ਕਰ ਲਿਆ ਗਿਆ ਆ। ਤੇ ਇਸ ਅੱਗ ਦੇ ਕਰਕੇ 3 ਫਾਇਰ ਫਾਈਟਰ ਜਿਹੜੇ ਉਹ ਜ਼ਖਮੀ ਹੋਏ ਆ, ਤੇ 184 ਜਿਹੜੇ ਘਰ ਜਾਂ ਬਿਲਡਿੰਗਸ ਆ, ਉਹਨਾਂ ਨੂੰ ਨੁਕਸਾਨ ਆਲਰੇਡੀ ਪਹੁੰਚ ਚੁੱਕਾ ਹੈਗਾ ਆ। ਸੋ ਇਹ ਦੇਖੋ ਵੀ ਕਿਸੇ ਦੀ ਇੱਕ ਸ਼ਰਾਰਤ ਕਿੰਨਾ ਜਿਹੜਾ ਆ ਭਿਆਨਕ ਰੂਪ ਅਖਤਿਆਰ ਕਰ ਸਕਦੀ ਆ। ਯਾਦ ਹੋਣਾ ਹਰਜੋਤ ਸਿੰਘ ਜੀ, ਪਿਛਲੇ ਸਾਲ ਇੱਕ ਪਰਿਵਾਰ ਵਾਲੇ ਤਾਂ ਆਪਣੇ ਵੱਲੋਂ ਖੁਸ਼ੀ-ਖੁਸ਼ੀ ਜੈਂਡਰ ਰਿਵੀਲ ਪਾਰਟੀ ਕਰਨ ਗਏ ਸੀਗੇ, ਪਰ ਉਹ ਅੱਗ ਦੇ ਨਾਲ ਖੇਲਦੇ-ਖੇਲਦੇ ਕੁਛ ਅਜਿਹਾ ਕਰ ਬੈਠੇ ਵੀ ਹਜ਼ਾਰਾਂ ਹੀ ਲੱਖਾਂ ਹੀ ਏਕੜ ਬਾਅਦ ਦੇ ਵਿੱਚ ਜਿਹੜੇ ਆ ਉਹ ਅੱਗ ਦੀ ਭੇਂਟ ਜਿਹੜੇ ਉਹ ਚੜ੍ਹ ਗਏ। ਬਹੁਤ ਵੱਡੀ ਜਿਹੜੀ ਅੱਗ ਆ ਉਹ ਲੱਗੀ। ਸੋ ਭਾਈ, ਜਦੋਂ ਵੀ ਕੋਈ ਵੀ ਤੁਸੀਂ ਇੱਦਾਂ ਦਾ ਕੰਮ ਜਿਹੜਾ ਉਹ ਕਰ ਰਹੇ ਹੁੰਦੇ ਆ, ਧਿਆਨ ਜਿਹੜਾ ਉਹ ਜ਼ਿਆਦਾ ਤੁਹਾਨੂੰ ਰੱਖਣਾ ਚਾਹੀਦਾ ਆ। ਸਾਰੇ ਜਾਣੇ ਖੁਸ਼ੀ ਦੇ ਮਾਹੌਲ ਦੇ ਵਿੱਚ ਜਾਂਦੇ ਆ, ਪਰ ਲੀਵ ਨੋ ਟਰੇਸ ਆਖਿਆ ਜਾਂਦਾ ਵੀ ਜਦੋਂ ਤੁਸੀਂ ਹਾਈਕਿੰਗ ਟ੍ਰੇਲ ਦੇ ਉੱਤੇ ਜਦੋਂ ਜਾਂਦੇ ਆ ਜਾਂ ਕਿਤੇ ਵੀ ਜਾਂਦੇ ਆ, ਟ੍ਰੇਲ ਆਪਣੀ ਜਿਹੜੀ ਆ ਉਹ ਕੋਈ ਛੱਡ ਕੇ ਨਹੀਂ ਜਾਣੀ, ਨਿਸ਼ਾਨੀ ਨਹੀਂ ਛੱਡ ਕੇ ਜਾਣੀ ਵੀ ਕੁਛ ਕੀਤਾ ਸੀ। ਪਰ ਇੱਥੇ ਤਾਂ ਗਲਤੀਆਂ ਦੇ ਕਰਕੇ, ਕੋਈ ਅਣਗਹਿਲੀ ਤੇ ਕਈ ਇੱਦਾਂ ਦੀਆਂ ਜਿਹੜੇ ਸ਼ਦਾਈ ਕੋਈ ਜਿਹੜੇ ਜਾਣਬੁੱਝ ਕੇ ਆ, ਉਹ ਹਜ਼ਾਰਾਂ ਹੀ ਲੱਖਾਂ ਹੀ ਏਕੜ ਜਿਹੜੇ ਆ ਉਹ ਜੰਗਲ ਦੇ ਸਾੜ ਦਿੰਦੇ। ਜੀ। ਤੁਸੀਂ ਦੇਖੋ ਵੀ ਇੱਦਾਂ ਦਿਆਂ ਨੂੰ ਤੁਸੀਂ ਸਦਾਈ ਕਿੱਦਾਂ ਕਹਿ ਲਓਗੇ? ਜਿਹੜੀ ਪਿਛਲੀ ਅੱਗ ਬਹੁਤ ਵੱਡੀ ਲੱਗੀ ਸੀ, ਉਸ ਨੂੰ ਇੱਕ ਪ੍ਰੋਫੈਸਰ ਜਿਹੜਾ ਐਨਵਾਇਰਨਮੈਂਟ ਦਾ ਉਹਨੇ ਲਾਈ ਸੀ। ਹੁਣ ਇਹ ਜਿਹੜੀ ਬੀਬੀ ਆ, ਅਲੈਗਜ਼ੈਂਡਰਾ ਸੋਵਰਨੇਵਾ, 30 ਸਾਲਾਂ ਦੀ ਇਹ ਸਾਇੰਟਿਸਟ ਆ,
ਕੈਲੀਫੋਰਨੀਆ ਇੰਸਟੀਚਿਊਟ ਆਫ ਟੈਕਨੋਲੋਜੀ ਤੋਂ ਇਸ ਨੇ ਕੈਮਿਸਟਰੀ ਤੇ ਬਾਇਓਲੋਜੀ ਦੀ ਡਿਗਰੀ ਕੀਤੀ ਹੋਆ। ਪਾਲੋ ਆਲਟੋ 'ਚੋਂ ਇਹ ਰਹਿੰਦੀ ਸੀ। ਪਾਲੋ ਆਲਟੋ 'ਚੋਂ ਇਸ ਨੇ ਹਾਈ ਸਕੂਲ ਕੀਤਾ। ਉਹ ਤੋਂ ਬਾਅਦ ਇਸ ਨੇ ਜਿਹੜੀ ਡਿਗਰੀ ਹੈਗੀ ਆ, ਕੈਲੀਫੋਰਨੀਆ ਇੰਸਟੀਚਿਊਟ ਆਫ ਟੈਕਨੋਲੋਜੀ ਕੀਤੀ, ਜਿੱਥੇ ਕਿ ਬਹੁਤ ਔਖਾ ਐਡਮਿਸ਼ਨ ਮਿਲਣਾ। ਜਿਹੜੇ ਜਿਹੜੇ ਅਮਰੀਕਾ ਦੇ ਟੌਪ ਨੌਚ ਸਟੂਡੈਂਟਸ ਹੁੰਦੇ ਆ ਨਾ, ਉਹਨਾਂ ਨੂੰ ਬਹੁਤ ਮੁਸ਼ਕਲ ਦੇ ਨਾਲ ਉੱਥੇ ਐਡਮਿਸ਼ਨ ਮਿਲਦਾ ਹੈਗਾ। ਹੁਣ ਤੁਸੀਂ ਦੇਖੋ ਭਈ ਇੱਦਾਂ ਦੀ ਐਜੂਕੇਟਡ ਲੇਡੀ ਜਿਹੜੀ ਆ, ਉਹ ਤੋਂ ਬਾਅਦ ਇਸ ਨੇ PhD ਵਿੱਚ ਵੀ ਐਨਰੋਲਮੈਂਟ ਕੀਤੀ ਹੋਈ ਆ ਆਪਣੀ ਸਟੇਟ ਯੂਨੀਵਰਸਿਟੀ ਆਫ ਨਿਊਯਾਰਕ ਦਾ, ਜਿਹੜਾ ਕਾਲਜ ਆਫ ਐਨਵਾਇਰਨਮੈਂਟਲ ਸਾਇੰਸ ਤੇ ਫੋਰੈਸਟਰੀ ਦਾ ਹੈ। ਸੋ ਦੇਖੋ ਵੀ ਦੋਨੋਂ ਜਾਣਿਆਂ ਨੇ, ਇਹ ਵੀ ਬੀਬੀ ਤੇ ਉਹ ਤੋਂ ਪਹਿਲਾਂ ਇੱਕ ਪ੍ਰੋਫੈਸਰ, ਜਿਹੜਾ ਦੋਨਾਂ ਨੇ ਵੱਡੀਆਂ ਅੱਗਾਂ ਲਾਈਆਂ, ਤੇ ਦੋਨੋਂ ਹੀ ਜਿਹੜੇ ਆ ਐਨਵਾਇਰਨਮੈਂਟਲ ਸਾਇੰਸਸ ਦੇ ਜਿਹੜੇ ਆਪਾਂ ਕਹਿ ਸਕਦੇ ਹਾਂ ਐਕਸਪਰਟ ਜਾਂ ਸਟੂਡੈਂਟ ਹੈਗੇ ਆ। ਸੋ ਇਹ ਹੁਣ ਪਤਾ ਨਹੀਂ ਵੀ ਯੂਨੀਵਰਸਿਟੀ 'ਚ ਟੀਚ ਕਰਕੇ ਇਹਨਾਂ ਦਾ ਦਿਮਾਗ ਕਿੱਧਰ ਨੂੰ ਗਿਆ ਹੈਗਾ, ਜਾਂ ਪੜ੍ਹ ਕੇ ਕਿੱਧਰ ਨੂੰ ਗਿਆ ਹੈਗਾ। ਯੋਗਾ ਟੀਚਰ ਬਣ ਗਈ ਸੀ ਜੀ ਇਹ। ਜਾਂਦੇ-ਜਾਂਦੇ ਅਖੀਰ ਦੇ ਵਿੱਚ ਤਾਂ ਇਹ ਸਾਰਾ ਕੁਛ ਇਹ ਕਰ ਰਹੀ ਸੀਗੀ, ਸੋ ਦਿਮਾਗ ਇਹਦਾ ਜਿਹੜਾ ਪੂਰੀ ਤਰ੍ਹਾਂ ਜਿਹੜਾ ਉਹ ਘੁੰਮ ਗਿਆ ਸੀਗਾ। ਸੋ ਕਈ ਵਾਰੀ ਜਿੱਦਾਂ ਆਖਿਆ ਜਾਂਦਾ ਨਾ ਵੀ ਸਿਆਣਾ ਹੋਣਾ ਤੇ ਪੜ੍ਹਾਈ ਕੀਤੀ ਹੋਣੀ ਦੇ ਵਿੱਚ ਬਹੁਤ ਜ਼ਿਆਦਾ ਜਿਹੜਾ ਉਹ ਫ਼ਰਕ ਆ। ਪੜ੍ਹਾਈਆਂ ਕਈਆਂ ਨੇ ਕੀਤੀਆਂ ਹੁੰਦੀਆਂ ਆ, ਅਕਲ ਉਹਨਾਂ ਦੇ ਮੱਥੇ ਜਿਹੜੀ ਉਹ ਕੁਛ ਵੀ ਨਹੀਂ ਹੁੰਦੀ, ਤੇ ਕਈ ਜਿਹੜੇ ਅਨਪੜ੍ਹ ਆ ਉਹ ਬਹੁਤ ਜ਼ਿਆਦਾ ਸਿਆਣੇ ਵੀ ਹੁੰਦੇ ਆ। ਸੋ ਇੱਕ ਪੜ੍ਹਾਈ ਦਾ ਪੈਮਾਨਾ ਕਿਸੇ ਵੀ ਚੀਜ਼ ਦੇ ਲਈ ਉਹ ਇੱਕ ਮਾੜੀ ਚੀਜ਼ ਜਿਹੜੀ ਉਹ ਹੁੰਦੀ ਆ। ਜੀ। ਸੋ ਸੋ ਇਹ ਦੇਖੋ PhD ਕਰ ਕਰਦਾ। ਰਹੀ ਹੈ ਐਨਵਾਇਰਨਮੈਂਟਲ ਸਾਇੰਸ ਤੇ ਫੋਰੈਸਟਰੀ 'ਚ, ਤੇ ਉੱਥੇ ਜਾ ਕੇ ਉਹ ਜਿਹੜੀ ਆ ਫੋਰੈਸਟ ਦੇ ਵਿੱਚ ਅੱਗ ਲਾ ਰਹੀ ਆ। ਬਹੁਤ ਜਿਹੜੀ ਹੈਰਾਨੀ ਵਾਲੀ ਗੱਲ ਆ, 45 ਤੋਂ ਵੱਧ ਜਿਹੜੇ ਘਰ ਆ ਉਹ ਸੜ ਕੇ ਸਵਾਹ ਹੋ ਗਏ ਆ ਇਸ ਅੱਗ ਦੇ ਵਿੱਚ। ਵਿਚਾਰੇ ਕਈ ਲੋਕ ਜਿਹੜੇ ਘਰੋਂ ਬੇਘਰ ਹੋ ਗਏ ਆ, ਤੇ ਬਾਕੀ ਤੁਸੀਂ ਦੇਖ ਲਓ ਵੀ ਹੁਣ ਆਪਣੇ ਆਪ ਨੂੰ ਤਾਂ ਐਨਵਾਇਰਨਮੈਂਟਲਿਸਟ ਕਹਿੰਦੀ ਹੋਣੀ ਆ, ਤੇ ਕਿੰਨੇ ਜਾਨਵਰ ਜਿਹੜੇ ਆ ਵਿਚਾਰੇ ਉਹ ਭੁੰਨ ਹੋ ਗਏ ਹੋਣੇ ਆ ਅੱਗ ਦੇ ਵਿੱਚ। ਜੀ, ਲੋਕਾਂ ਕਿੰਨਿਆਂ ਦੇ ਜਿਹੜੇ ਆ ਪੱਕੇ ਘਰ ਜਿਹੜੇ ਆ ਉਹ ਨਸ਼ਟ ਕਰ ਦਿੱਤੇ, ਲੋਕਾਂ ਦੇ ਵੀ ਤੇ ਜਿਹੜੇ ਜਾਨਵਰਾਂ ਦੇ ਉਹਨਾਂ ਦੇ ਵੀ। ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਤਾਂ ਟੈਕਸਸ ਦੀ ਪੁਲਿਸ ਨੇ ਇੱਕ ਬੰਦੇ ਨੂੰ ਗ੍ਰਿਫਤਾਰ ਕੀਤਾ ਆ, ਜਿਸ ਦੇ ਉੱਤੇ ਇਹ ਦੋਸ਼ ਆ ਵੀ ਉਸਨੇ 3 ਜਿਹੜੀਆਂ ਬੋਡੀਜ਼ ਆ, ਲਾਸ਼ਾਂ ਆ, ਉਹਨਾਂ ਨੂੰ ਡਿਸਮੈਂਬਰ ਕੀਤਾ ਹੈ, ਯਾਨੀ ਕਿ ਟੋਟੇ ਜਿਹੜੇ ਉਸ 'ਤੇ ਕੀਤੇ ਸੀ। ਜੇਸਨ ਐਲਨ ਥੋਰਨਬਰਗ 41 ਸਾਲਾਂ ਦਾ। ਇਸ ਨੂੰ ਜਿਹੜਾ ਚਾਰਜ ਕੀਤਾ ਗਿਆ ਹੈ ਕੈਪੀਟਲ ਮਰਡਰ ਆਫ ਮਲਟੀਪਲ ਪਰਸਨਸ। ਫੋਰਟ ਵਰਥ ਪੁਲਿਸ ਡਿਪਾਰਟਮੈਂਟ ਜਿਹੜੀ ਆ ਉਹਨਾਂ ਨੇ ਇਹ ਜਿਹੜੀ ਜਾਣਕਾਰੀ ਦਿੱਤੀ ਹੈਗੀ ਆ। ਸੋ ਕਹਿੰਦੇ ਵੀ ਜਿਹੜੇ ਮੁਲਾਜ਼ਮਾਂ ਨੂੰ ਪਹਿਲੋਂ ਜਿਹੜੇ ਆ ਉਹ ਰਿਸਪੌਂਡ ਕੀਤੀ ਸੀਗੀ ਇੱਕ ਡੰਪਸਟਰ ਫਾਇਰ ਦੀ, ਜਿਹਦੇ ਇੱਕ ਅਨਨੇਮਡ ਬਿਜ਼ਨਸ ਦੇ ਪਿੱਛੇ 22 ਸਤੰਬਰ ਨੂੰ। ਉੱਥੇ ਉਹਨਾਂ ਨੇ ਦੇਖਿਆ ਵੀ 3 ਜਿਹੜੀਆਂ ਲਾਸ਼ਾਂ ਜਿਹੜੀਆਂ ਉਹ ਸੀਗੀਆਂ ਜਦ ਅੱਗ ਨੂੰ ਜਿਹੜਾ ਉਹ ਬੁਝਾਇਆ ਗਿਆ ਸੀਗਾ, ਤੇ ਬਾਅਦ ਦੇ ਵਿੱਚ ਪਤਾ ਲੱਗਾ ਵੀ ਉਸਦੇ ਜਿਹੜੇ ਕਈ ਬੋਡੀ ਪਾਰਟਸ ਆ ਉਸਨੇ ਨਾਲੋਂ ਤੋੜ ਕੇ ਜਿਹੜੇ ਉਹ ਜਾਂ ਸਿੱਟ ਦਿੱਤੇ, ਤੇ ਕਈ ਤਾਂ ਐਡੇ ਮੂਰਖ ਜਾਂ ਨਿਰਦਈ ਵੀ ਹੁੰਦੇ ਆ ਵੀ ਉਹ ਕੈਨੀਬਲਿਜ਼ਮ ਜਿਸ ਨੂੰ ਆਖਿਆ ਜਾਂਦਾ ਵੀ ਉਹ ਖਾ ਵੀ ਜਾਂਦੇ ਹੁੰਦੇ ਆ। ਸੋ ਇਹ ਨਹੀਂ ਪਤਾ ਵੀ ਇਸਨੇ ਜਿਹੜਾ ਉਹ ਕੀ ਕੀਤਾ ਆ। ਸੋ ਇਸ 41 ਸਾਲ ਦੇ ਬੰਦੇ ਨੂੰ ਹੁਣ ਇਸ ਨਿਰਦੈਤਾ ਦੇ ਲਈ ਜਿਹੜਾ ਉਹ ਗ੍ਰਿਫਤਾਰ ਕੀਤਾ ਗਿਆ ਆ। ਜੀ। ਅਗਲੀ ਖਬਰ ਜਿਹੜੀ ਅਫਗਾਨਿਸਤਾਨ ਤੋਂ ਆ ਰਹੀ ਆ। ਅਫਗਾਨਿਸਤਾਨ ਦੇ ਵਿੱਚ ਤਾਲਿਬਾਨਾਂ ਨੇ ਉਹੀ ਕੰਮ ਸ਼ੁਰੂ ਕਰ ਦਿੱਤਾ ਜੋ ਪਹਿਲਾਂ ਕਰ ਰਹੇ ਸੀ। ਕਾਬੁਲ ਯੂਨੀਵਰਸਿਟੀ ਦੇ ਵਿੱਚ ਜਿਹੜੇ ਨਵਾਂ ਚਾਂਸਲਰ ਮੁਹੰਮਦ ਅਸ਼ਰਫ ਗੈਰਤ ਨੂੰ ਜਿਹੜਾ ਅਪੁਆਇੰਟ ਕੀਤਾ ਗਿਆ ਆ, ਉਸਨੇ ਟਵੀਟ ਕਰਕੇ ਦੱਸਿਆ ਵੀ ਜਿਹੜੀਆਂ ਬੀਬੀਆਂ ਹੈਗੀਆਂ, ਲੇਡੀਜ਼ ਹੈਗੀਆਂ, ਉਹਨਾਂ ਨੂੰ ਯੂਨੀਵਰਸਿਟੀ ਦੇ ਵਿੱਚ ਨਾ ਤਾਂ ਪੜ੍ਹਨ ਲਈ ਆਉਣ ਦਿੱਤਾ ਜਾਊਗਾ, ਨਾ ਹੀ ਜਿਹੜਾ ਕੰਮ ਕਰਨ ਦੇ ਲਈ ਆਉਣ ਦਿੱਤਾ ਜਾਊਗਾ। ਇਸੇ ਤਰ੍ਹਾਂ ਕਹਿੰਦੇ ਵੀ 240 ਦੇ ਕਰੀਬ ਜਿਹੜੀਆਂ ਬੀਬੀਆਂ ਜੱਜ ਸੀਗੀਆਂ ਅਫਗਾਨਿਸਤਾਨ ਦੇ ਵਿੱਚ, ਜਿਹੜੀਆਂ ਕਿ ਸਾਰਿਆਂ ਨੂੰ ਪਤਾ ਵੀ ਉੱਥੇ ਲੇਡੀਜ਼ ਦਾ ਕੀ ਹਾਲ ਕੀਤਾ ਜਾਂਦਾ ਹੈਗਾ ਆ। ਉਹਨਾਂ ਨੂੰ ਬਚਾਉਣ ਦੇ ਲਈ ਉਹ ਜਿਹੜੇ ਕੇਸ ਉਹਨਾਂ ਦੇ ਹੈਂਡਲ ਕਰਦੀਆਂ ਸੀਆਂ। ਹੁਣ ਉਹ ਸਾਰੀਆਂ ਦੀਆਂ ਸਾਰੀਆਂ ਜਿਹੜੀਆਂ ਇਸ ਵੇਲੇ ਹਾਈਡਿੰਗ ਦੇ ਵਿੱਚ ਆ, ਲੁਕ ਰਹੀਆਂ ਆ, ਵੀ ਪਤਾ ਨਹੀਂ ਕਿਹੜੇ ਵੇਲੇ ਤਾਲਿਬਾਨ ਵਾਲਿਆਂ ਨੇ ਫੜ ਕੇ ਉਹਨਾਂ ਨੂੰ ਮਾਰ ਦੇਣਾ ਆ ਜਾਂ ਕੀ ਕਰ ਦੇਣਾ ਹੈਗਾ ਆ। ਸੋ ਉੱਥੇ ਜਿਹੜੀ ਸਿਚੁਏਸ਼ਨ ਆ ਲੇਡੀਜ਼ ਦੀ ਜਿਹੜੀ ਆ ਇਸ ਟਾਈਮ ਦੇ ਉੱਤੇ ਬਹੁਤ ਮਾੜੀ ਬਣੀ ਹੋਈ ਹੈਗੀ ਆ। ਜੀ, ਬਿਲਕੁਲ। ਸਪੇਨ ਦਾ ਇੱਕ ਆਈਲੈਂਡ ਮੋਰੱਕੋ ਦੇ ਨਜ਼ਦੀਕ, ਉੱਥੇ ਵੋਲਕੈਨੋ ਕਹਿੰਦੇ ਪਿਛਲੇ 2 ਹਫ਼ਤਿਆਂ ਤੋਂ ਉਹ ਫਟਿਆ ਹੋਇਆ ਆ, ਤੇ ਉਹ ਜਿਹੜਾ ਲਾਵਾ ਆ ਉੱਥੋਂ ਨਿਕਲ ਰਿਹਾ ਆ, ਤੇ ਉਸ ਦੇ ਕਰਕੇ ਕਹਿੰਦੇ ਵੀ ਬਹੁਤ ਸਾਰੀਆਂ ਜਿਹੜੀਆਂ ਕੀ ਕਹਿੰਦੇ ਆ ਫਲਾਈਟਸ ਆ, ਇਸ ਐਸ਼ ਕਲਾਊਡਸ ਆ, ਉਹਦੇ ਕਰਕੇ ਰੱਦ ਕਰਨੀਆਂ ਜਿਹੜੀਆਂ ਉਹ
ਪੈ ਰਹੀਆਂ ਨੇ। ਸੋ ਸਥਿਤੀ ਕਹਿੰਦੇ ਆ ਵੀ ਉੱਥੇ ਕਾਫੀ ਜ਼ਿਆਦਾ ਬਣੀ ਪਈ ਆ, ਲੋਕਾਂ ਦੇ ਘਰਾਂ ਤੱਕ ਇਹ ਜਿਹੜਾ ਲਾਵਾ ਆ ਉਹ ਹੁਣ ਪਹੁੰਚ ਰਿਹਾ ਹੈਗਾ ਆ। ਸੋ ਹੁਣ ਤੱਕ ਲਾਵਾ ਫਲੋ ਨੇ 630 ਏਕੜ ਜਾਂ 22 ਮੀਲ ਦਾ ਇੱਕ ਆਈਲੈਂਡ ਕਹਿੰਦੇ ਆ ਵੀ ਉਹ ਬਣਾ ਦਿੱਤਾ ਆ। ਤੇ ਹਵਾ ਇੰਨੀ ਕੁ ਜ਼ਿਆਦਾ ਜ਼ਹਿਰੀਲੀ ਜਿਹੜੀ ਉੱਥੇ ਕਹਿੰਦੇ ਆ ਵੀ ਹੋ ਚੁੱਕੀ ਆ, ਸਲਫਰ ਡਾਈਆਕਸਾਈਡ ਉੱਥੇ ਐਟਮੋਸਫੇਅਰ ਦੇ ਵਿੱਚ ਬਹੁਤ ਜ਼ਿਆਦਾ ਫੈਲ ਚੁੱਕੀ ਹੋਈ ਆ। ਸੋ ਇਸ ਟਾਈਮ ਕਰੋਪੀਆਂ ਕਈ ਤਰੀਕੇ ਦੀਆਂ ਕਈ ਥਾਵਾਂ ਦੇ ਉੱਤੇ ਜਿਹੜੀਆਂ ਉਹ ਲਗਾਤਾਰ ਆਪਾਂ ਨੂੰ ਹਰਜੋਤ ਸਿੰਘ ਜੀ ਦੇਖਣ ਨੂੰ ਮਿਲ ਰਹੀਆਂ ਨੇ। ਜੀ। ਅਗਲੀ ਖਬਰ ਜਿਹੜੀ ਕੈਲੀਫੋਰਨੀਆ ਤੋਂ ਆ ਰਹੀ ਆ, ਕੈਲੀਫੋਰਨੀਆ ਦੀ ਜਿਹੜੀ ਟਰੇਲਰ ਆ, ਫਿਓਨਾ ਮਾਂ, ਉਹ ਅੱਜ-ਕੱਲ੍ਹ ਕਾਫੀ ਕੰਟਰੋਵਰਸੀ ਦੇ ਵਿੱਚ ਫਸੀ ਹੋਈ ਆ। ਕਹਿੰਦੇ ਬਈ ਉਹ ਜਦੋਂ ਵੀ ਸੈਕਰਾਮੈਂਟੋ ਦੇ ਵਿੱਚ ਵਿਜ਼ਿਟ ਕਰਨ ਜਾਂਦੀ ਸੀ ਤੇ ਉੱਥੇ ਜਿਹੜੇ ਰੂਮ ਹੋਟਲ ਦੇ ਵਿੱਚ ਜਾਂ ਕੋਈ ਅਪਾਰਟਮੈਂਟ ਰੈਂਟ ਤੇ ਲੈਂਦੀ ਸੀ ਤੇ ਉਹਦੇ ਨਾਲ ਜਿਹੜੇ ਆਪਣੇ EMPLOYEE ਆ, ਉਹਨਾਂ ਨੂੰ ਵੀ ਉਹ ਉੱਥੇ ਰੱਖਦੀ ਸੀ। ਹੁਣ ਉਹਦੇ ਉੱਤੇ ਜਿਹੜੇ ਸੈਕਸ਼ੂਅਲ ਹਰਾਸਮੈਂਟ ਦੇ ਚਾਰਜਸ ਆ, ਉਹਦੇ ਨਾਲ ਦੇ ਜਿਹੜੇ EMPLOYEES ਹੈਗੇ ਆ, ਉਹਨਾਂ ਨੇ ਲਾਏ ਹੈਗੇ ਆ। ਪਰ ਉਹ ਕਹਿ ਰਹੀ ਆ ਵੀ ਮੈਂ ਸਿਰਫ ਜਿਹੜੀ ਗਵਰਨਮੈਂਟ ਦੇ ਪੈਸੇ ਆ, ਉਹ ਬਚਾਉਣ ਦੇ ਲਈ ਵੀ ਵੱਧ ਰੂਮ ਨਾ ਰੈਂਟ ਕਰਨੇ ਪੈਣ, ਇਸ ਕਰਕੇ ਇਹ ਕੰਮ ਕਰਦੀ ਸੀ। ਸੋ ਇਹ ਕਾਫੀ ਹਾਈ ਪਾਵਰ ਬੀਬੀ ਹੈਗੀ ਆ, ਕੈਲੀਫੋਰਨੀਆ ਸੈਕਟਰੀ ਆਫ ਜਿਹੜੀ ਕੈਲੀਫੋਰਨੀਆ ਦੀ ਟ੍ਰੇਜਰੀ ਸੈਕਟਰੀ ਫਿਓਨਾ ਮਾਂ, ਆਪਣੀ ਕਮਿਊਨਿਟੀ ਦੇ ਵਿੱਚ ਵੀ ਕਾਫੀ ਇਹ ਇਨਵੋਲਵ ਰਹੀ ਆ, ਖਾਸ ਕਰਕੇ ਸੈਕਰਾਮੈਂਟੋ ਏਰੀਏ ਦੇ ਵਿੱਚ। ਪਰ ਹਾਸ ਸਕੂਲ ਆਫ ਬਿਜ਼ਨਸ ਜਿਹੜਾ UC ਬਰਕਲੇ ਆ, ਉੱਥੇ ਦੇ ਪ੍ਰੋਫੈਸਰ ਲੌਰਾ ਕਰੇ, ਉਹ ਇਹ ਕਹਿੰਦੇ ਆ ਵੀ ਇਸ ਨੂੰ ਇੱਦਾਂ ਦਾ ਕੰਮ ਨਹੀਂ ਕਰਨਾ ਚਾਹੀਦਾ ਸੀ, ਵੀ ਇਹ ਐਥਿਕਸ ਦੇ ਵੀ ਉਲਟਾ ਤੇ ਜਿਹੜੀਆਂ ਪਾਲਿਸੀਜ਼ ਆ ਉਹਨਾਂ ਦੇ ਉਲਟਾ, ਵੀ ਚਾਹੇ ਜ਼ਿਆਦਾ ਵੀ ਪੈਸੇ ਲੱਗਦੇ ਹੋਣ, ਜਿਹੜੇ ਆਪਣੇ ਹੀ ਉਹਦੇ ਨਾਲ ਦੇ EMPLOYEE ਆ, ਉਹਨਾਂ ਦੇ ਨਾਲ ਜਿਹੜੇ ਉਹਨੂੰ ਰੂਮ ਆ ਜਾਂ ਉਹ ਅਪਾਰਟਮੈਂਟ ਆ ਜਦੋਂ ਉੱਥੇ ਰਹਿੰਦੇ, ਨਹੀਂ ਸ਼ੇਅਰ ਕਰਨੇ ਚਾਹੀਦੇ। ਜੀ। ਅਗਲੀ ਜਿਹੜੀ ਹਰਜੋਤ ਸਿੰਘ ਦੀ ਗੱਲ ਕਰਦੇ ਜਾਈਏ, ਕਹਿੰਦੇ 131 ਫੈਡਰਲ ਜੱਜ ਆ, ਉਹਨਾਂ ਨੇ ਆਪਣੇ ਆਪ ਨੂੰ ਉਹਨਾਂ ਕੇਸਾਂ ਤੋਂ ਲਾਂਭੇ ਕਰਨ ਦੇ ਵਿੱਚ ਨਾਕਾਮੀ ਜਿਹੜੀ ਉਹ ਰਹੀ ਆ, ਉਹ ਨਹੀਂ ਉਹਨਾਂ ਨੇ ਕੀਤਾ, ਜਿਨ੍ਹਾਂ ਕੇਸਾਂ ਦੇ ਵਿੱਚ ਉਹਨਾਂ ਦਾ ਸਿੱਧਾ ਫਾਈਨੈਂਸ਼ੀਅਲ ਇੰਟਰਸਟ ਜਿਹੜਾ ਆਰਥਿਕ ਤੌਰ ਦੇ ਉੱਤੇ ਮਫਾਦ ਜਿਹੜੇ ਉਹ ਜੁੜੇ ਸੀਗੇ। ਕਹਿੰਦੇ ਵੀ ਇਹਨਾਂ ਜੱਜਾਂ ਨੇ ਇੱਕ ਹਿਸਾਬ ਦੇ ਨਾਲ US ਲਾਅ ਤੇ ਜਿਹੜੇ ਜੁਡੀਸ਼ੀਅਲ ਐਥਿਕਸ ਆ, ਉਹਨਾਂ ਨੂੰ ਵਾਇਲੇਟ ਜਿਹੜਾ ਉਹ ਕੀਤਾ ਆ। ਹੁਣ ਤੱਕ ਕਹਿੰਦੇ ਵੀ ਇਹਨਾਂ ਜੱਜਾਂ ਦੇ ਮੋਹਰੇ 685 ਅਜਿਹੇ ਕੋਰਟ ਕੇਸ ਜਿਹੜੇ ਉਹ ਸੀਗੇ, ਜਿਹੜੇ ਕੌਨਫਲਿਕਟ ਆਫ ਇੰਟਰਸਟ ਦੇ ਨਾਲ ਜੋੜ ਕੇ ਦੇਖੇ ਜਾ ਸਕਦੇ ਆ। ਵਾਲ ਸਟਰੀਟ ਜਰਨਲ ਦੀ ਇੱਕ ਇਨਵੈਸਟੀਗੇਸ਼ਨ ਦੇ ਵਿੱਚ ਇਹ ਚੀਜ਼ ਸਾਹਮਣੇ ਆਈ ਹੈਗੀ ਹੈ। 2010 ਤੋਂ ਲੈ ਕੇ 2020 ਦੇ ਵਿੱਚ ਇਹ ਜਿਹੜੇ ਕੇਸ ਕੁੱਲ ਉਹਨਾਂ ਦੀ ਇਨਵੈਸਟੀਗੇਸ਼ਨ ਵਾਲ ਸਟਰੀਟ ਜਰਨਲ ਦੁਆਰਾ ਜਿਹੜੀ ਉਹ ਕੀਤੀ ਗਈ ਹੈਗੀ ਆ, ਜਿਨ੍ਹਾਂ ਵਿੱਚੋਂ 2/3 ਜਿਹੜੇ ਫੈਡਰਲ ਜੱਜਿਸ ਆ, ਉਹਨਾਂ ਨੇ ਜਿਹੜੀ ਇੰਡੀਵਿਜੂਅਲ ਸਟਾਕ ਹੋਲਡਿੰਗਸ ਆ, ਉਹ ਡਿਸਕਲੋਜ਼ ਜਿਹੜੀਆਂ ਉਹ ਕੀਤੀਆਂ ਸੀਗੀਆਂ, ਤੇ 20% ਆਫ ਦੈਮ ਜਿਹੜੇ ਕਹਿੰਦੇ ਵੀ ਉਹਨਾਂ ਨੇ ਐਟਲੀਸਟ ਅਜਿਹਾ ਕੇਸ ਦੇਖਿਆ ਆ, ਜਿਨ੍ਹਾਂ ਦੇ ਵਿੱਚ ਉਹਨਾਂ ਦੇ ਆਪਣੇ ਸਟਾਕਸ ਦੇ ਨਾਲ ਸੰਬੰਧਿਤ ਕੰਪਨੀ ਦੇ ਨਾਲ ਜਿਹੜਾ ਸੰਬੰਧਿਤ ਜਿਹੜੇ ਕੇਸ ਆ ਉਹ ਜੁੜੇ ਸੀਗੇ। ਸੋ ਇੱਕ ਮਾੜੀ ਚੀਜ਼ ਹੈਗੀ ਆ। ਯੂਜਲੀ ਜਦੋਂ ਕੋਈ ਇੱਦਾਂ ਦੀ ਗੱਲ ਆਉਂਦੀ ਆ, ਤਾਂ ਹਰਜੋਤ ਸਿੰਘ ਜੀ ਜਿਹੜੇ ਜੱਜਿਸ ਹੁੰਦੇ ਆ, ਆਪਣੇ ਆਪ ਨੂੰ ਉਹਨਾਂ ਕੇਸ ਤੋਂ ਪਰੇ ਕਰ ਲੈਂਦੇ ਆ, ਤਾਂ ਜੋ ਬਾਅਦ ਦੇ ਵਿੱਚ ਕੋਈ ਸਵਾਲ ਨਾ ਕਰੇ ਵੀ ਤੁਸੀਂ ਇਸ ਦਾ ਫੈਸਲਾ ਆ ਕਿਸ ਸੋਚ ਦੇ ਨਾਲ ਜਿਹੜਾ ਆ ਉਹ ਦਿੱਤਾ ਹੋ ਸਕਦਾ ਆ। ਪਰ ਹੁਣ ਜਦੋਂ ਜੱਜ ਨਹੀਂ ਮੰਨਦੇ, ਦੂਜੇ ਨਹੀਂ ਮੰਨਦੇ, ਤੇ ਇਹ ਕੋਈ ਵੀ ਜਿਹੜਾ ਆ ਸਾਰੇ ਪਾਸੇ ਇਹੀ ਕੁਝ ਜਿਹੜਾ ਉਹ ਚੱਲਣ ਡਿਆ ਹੈਗਾ ਆ। ਅਗਲੀ ਖਬਰ ਜਿਹੜੀ ਆ UK ਤੋਂ ਆ ਰਹੀ ਆ। UK ਦੇ ਪ੍ਰਾਈਮ ਮਿਨਿਸਟਰ ਬੋਰਿਸ ਜੌਨਸਨ ਨੇ ਬ੍ਰਿਟਿਸ਼ ਦੀ ਜਿਹੜੀ ਆਰਮੀ ਟਰੂਪਸ ਆ, ਉਹਨਾਂ ਨੂੰ ਸਟੈਂਡ ਬਾਈ ਰੱਖ ਲਿਆ ਹੈ। ਕਹਿੰਦੇ ਟਰੱਕ ਡਰਾਈਵਰਸ ਦੀ ਇੰਨੀ ਜ਼ਿਆਦਾ ਸ਼ਾਰਟੇਜ ਕਰਕੇ ਮੈਜੋਰਟੀ 'ਚ ਜਿਹੜੇ ਉਹਨਾਂ ਦੇ ਗੈਸ ਸਟੇਸ਼ਨਸ ਆ, ਉਹ ਬਿਨਾਂ ਗੈਸ ਤੋਂ ਹੈਗੇ ਆ। ਸੋ ਉੱਥੇ ਬਹੁਤ ਜਿਹੜਾ ਪੈਨਿਕ ਬਾਇੰਗ ਇਸ ਟਾਈਮ ਚੱਲ ਰਿਹਾ ਆ, ਲੇਬਰ ਸ਼ਾਰਟਫਾਲ ਬਹੁਤ ਜ਼ਿਆਦਾ ਆ, ਤੇ ਦੂਸਰਾ ਕਰੋਨਾ ਵਾਇਰਸ ਪੈਂਡੇਮਿਕ 'ਚੋਂ ਹਜੇ ਵੀ UK ਬਾਹਰ ਨਹੀਂ ਨਿਕਲਿਆ ਹੈਗਾ। ਤੇ ਇਹ ਇਕੱਲਾ ਕਹਿੰਦੇ ਵੀ UK ਨਹੀਂ, ਬਹੁਤ ਦੁਨੀਆ ਦੇ ਬਹੁਤ ਸਾਰੇ ਮੁਲਕਾਂ 'ਚ ਜਿਹੜੀ ਸਪਲਾਈ ਆ ਸਮਾਨ ਦੀ, ਉਹ ਇੱਕ ਸਿਰਦਰਦੀ ਬਣੀ ਹੋਈ ਆ। USA ਦੇ ਵਿੱਚ ਵੀ ਆ। ਆਪਾਂ ਦੇਖਿਆ ਪਿਛਲੇ ਦਿਨਾਂ ਦੇ ਵਿੱਚ ਕਾਸਕੋ ਨੇ ਇੱਕ ਵਾਰੀ ਫੇਰ ਅਨਾਊਂਸ ਕੀਤਾ ਵੀ ਜਿਹੜੇ ਟੋਇਲਟ ਪੇਪਰ ਆ, ਉਹਨਾਂ ਦੀ ਸ਼ਾਰਟੇਜ ਹੋ ਜਾਊਗੀ। ਉਹਨਾਂ ਨੇ ਲਿਮਿਟ ਲਾਤੀ ਆ ਵੀ ਕਿੰਨੇ ਕੁ ਲਿਜਾ ਸਕਦੇ ਆ। ਇਸ ਤੋਂ ਬਿਨਾਂ ਹੋਰ ਜਿਹੜੀਆਂ ਮੁਲਕ, ਕਈ ਜਿਹੜੇ ਗਰੀਬ ਮੁਲਕ ਹੈਗੇ ਆ, ਉਹਨਾਂ ਦੇ ਵਿੱਚ ਤਾਂ ਜਿਹੜੀ ਸਿਚੁਏਸ਼ਨ ਬਹੁਤ ਹੀ ਜ਼ਿਆਦਾ ਬੈਡ ਬਣੀ ਹੋਈ ਹੈਗੀ ਆ। ਜੀ ਬਿਲਕੁਲ। UK ਦੇ ਵਿੱਚ ਸਭ ਤੋਂ ਵੱਡੀ ਦਿੱਕਤ ਬ੍ਰੈਕਸਿਟ ਦੇ ਕਰਕੇ ਜਿਹੜੀ ਉਹ ਆ ਰਹੀ ਆ। ਜਿਹੜੀਆਂ ਕਿ ਪਹਿਲਾਂ ਇਹਨਾਂ ਨੇ ਬੜੀਆਂ ਗੱਲਾਂ ਜਿਹੜੀਆਂ ਝੂਠ ਬੋਲ-ਬੋਲ ਕੇ ਲੋਕਾਂ ਤੋਂ ਵੋਟਾਂ ਦਾ ਜਿਹੜੀਆਂ ਉਹਨਾਂ ਨੇ ਪਵਾ ਲਈਆਂ ਵੀ ਬ੍ਰੈਕਸਿਟ ਕਰ ਦਿਓ, ਇਹ ਕੁਛ ਹੋ ਜਾਣਾ, ਤੁਹਾਨੂੰ ਆਹ ਮਿਲਣਾ, ਉਹ ਮਿਲਣਾ, ਤੇ ਹੁਣ ਸਾਰੀਆਂ ਚੀਜ਼ਾਂ ਦੇ ਵਿੱਚ ਇੰਨੀ ਵੱਡੀ ਪ੍ਰੋਬਲਮ ਆ ਰਹੀ ਆ।
ਉਹੀ ਜਿਹੜੇ ਪਹਿਲੋਂ ਉਹਨਾਂ ਦੀ ਹੱਕ ਦੇ ਵਿੱਚ ਸੀਗੇ, ਇਸ ਟਾਈਮ ਡਿਜ਼ਾਸਟਰ ਜਿਹੜਾ ਉਹ ਸਾਹਮਣੇ ਆ। ਫਾਰਮਿੰਗ ਦਾ ਕਹਿੰਦੇ ਉੱਥੇ ਬਹੁਤ ਬੁਰਾ ਹਾਲ ਆ, ਬਹੁਤ ਸਾਰੇ ਜਿਹੜੇ ਫਾਰਮਰ ਆ ਆਊਟ ਆਫ ਬਿਜ਼ਨਸ ਜਿਹੜੇ ਉਹ ਹੋ ਸਕਦੇ ਆ, ਤੇ ਕਿਉਂਕਿ ਲੋਕ ਉੱਧਰਲੇ ਪਾਸੇ ਨੂੰ ਜਾ ਰਹੇ ਆ। ਜਿਹੜੀ ਉੱਥੋਂ ਦੀ ਫਿਸ਼ਿੰਗ ਇੰਡਸਟਰੀ ਆ, ਉਸ ਦੇ ਵਿੱਚ ਇੰਨਾ ਕੁ ਜ਼ਿਆਦਾ ਬ੍ਰੈਕਸਿਟ ਦੇ ਕਰਕੇ ਨੁਕਸਾਨ ਫਿਸ਼ਿੰਗ ਇੰਡਸਟਰੀ ਨੂੰ ਹੋ ਰਿਹਾ ਆ ਵੀ ਜਿਹੜੀਆਂ ਯੂਕੇ ਦੀਆਂ ਫਰਮਾਂ ਆ ਉਹ ਬਸਟ ਹੋ ਰਹੀਆਂ ਆ, ਉਹ ਜਿਹੜੀਆਂ ਕਹਿ ਲਓ ਵੀ ਬਰੋਕ ਹੋ ਰਹੀਆਂ ਆ, ਤੇ ਜਿਹੜੇ ਐਕਸਪੋਰਟਰ ਉਹ ਸਾਰੇ ਯੂਰਪੀਅਨ ਯੂਨੀਅਨ ਵੱਲ ਨੂੰ ਜਿਹੜੇ ਉਹ ਜਾ ਰਹੇ ਆ। ਬ੍ਰੈਕਸਿਟ ਦੇ ਵਿੱਚ ਕਹਿੰਦੇ ਵੀ ਪਹਿਲੋਂ ਇਹ ਝੂਠ ਬੋਲਿਆ ਗਿਆ ਵੀ ਕੋਈ ਜਿਹੜੇ ਆ ਰੋਮਿੰਗ ਚਾਰਜਿਸ ਆ ਤੁਹਾਨੂੰ ਨਹੀਂ ਹੋਣਗੇ ਜਦੋਂ ਯੂਕੇ ਤੋਂ ਬਾਹਰ ਜਾਂਦੇ ਸੀਗੇ, ਜਦੋਂ ਸਾਰੇ ਜਣੇ ਯੂਰਪੀਅਨ ਯੂਨੀਅਨ ਦੇ ਵਿੱਚ ਸੀਗੇ। ਪਰ ਹੁਣ ਉੱਥੋਂ ਦੀਆਂ ਜਿਹੜੇ ਕੈਰੀਅਰਸ ਆ ਉਹਨਾਂ ਨੇ ਜਿਹੜੇ ਯੂਕੇ ਵਾਲੇ ਜਾਂਦੇ ਆ ਯੂਰਪ ਦੇ ਵਿੱਚ, ਉਹਨਾਂ ਉੱਤੇ ਹੁਣ ਰੋਮਿੰਗ ਚਾਰਜਿਸ ਜਿਹੜੇ ਆ ਉਹ ਲਾਉਣੇ ਜਿਹੜੇ ਉਹ ਸ਼ੁਰੂ ਕਰ ਦਿੰਦੇ ਆ, ਕਰ ਦਿੱਤੇ ਆ। ਬ੍ਰੈਕਸਿਟ ਤੋਂ ਪਹਿਲੋਂ ਕਹਿੰਦੇ ਸੀਗੇ ਵੀ ਫੂਡ ਕਰ ਦੇਣਾ ਜੀ ਅਸੀਂ ਬਹੁਤ ਸਸਤਾ, ਤੇ ਹੁਣ ਫੂਡ ਜਿਹੜਾ ਹੈ ਸੁਪਰਮਾਰਕੀਟ ਦੇ ਵਿੱਚ ਲੱਭਣ ਨਹੀਂ ਡਿਆ, ਤੇ ਮਹਿੰਗਾ ਜਿਹੜਾ ਆ ਉੱਥੇ ਬਹੁਤ ਜ਼ਿਆਦਾ ਹੋਈ ਜਾ ਰਿਹਾ ਹੈ। ਸੋ ਇਹ ਹਾਲ ਦੀ ਘੜੀ ਤਾਂ ਬ੍ਰੈਕਸਿਟ ਦਾ ਉਹਨਾਂ ਨੂੰ ਪੂਰਨ ਤੌਰ ਦੇ ਉੱਤੇ ਨੁਕਸਾਨ ਆ। ਜਿਹੜੇ ਲੋਕ ਆ ਉਹ ਵੀ ਇੱਦਾਂ ਹੁਣ ਕਰ ਰਹੇ ਆ, ਫੋਟੋਆਂ ਕਈ ਤਰੀਕੇ ਦੀਆਂ ਜਿਹੜੀਆਂ ਆ ਮੀਮਸ ਬਣਾ ਕੇ ਦਿਖਾ ਰਹੇ ਆ ਵੀ ਜਿਹੜਾ ਕੋਈ ਆ ਰਿਹਾ ਉਹਨਾਂ ਨੂੰ ਪੁੱਛਦੇ ਵੀ ਭਾਈ ਤੈਨੂੰ ਟਰੱਕ ਚਲਾਉਣਾ ਆਉਂਦਾ, ਟਰੱਕ ਚਲਾਉਣਾ ਆਉਂਦਾ ਤੇ ਤੂੰ ਜਿਹੜਾ ਉਹ ਆ ਜਾ। ਸੋ ਇੱਕ ਤਾਂ ਖਬਰ ਇਹ ਵੀ ਸੀਗੀ ਵੀ ਉੱਥੇ ਜਿਹੜੇ ਫਾਰਮਿੰਗ ਦੇ ਨਾਲ ਜੁੜੇ ਹੋਏ ਜਿਹੜੇ ਕੰਮ ਕਰਨ ਵਾਲੇ ਕਾਮੇ ਆ, ਉਹਨਾਂ ਦੇ ਲਈ 50-60 ਹਜ਼ਾਰ ਪਾਉਂਡ ਪਰ ਸਾਲ ਦੀ ਜਿਹੜੀ ਇਨਕਮ ਆ ਉਹ ਕਈ ਥਾਵਾਂ ਦੇ ਉੱਤੇ ਜਿਹੜੀ ਉਹ ਦੇਣ ਜਾ ਰਹੇ ਆ, ਤਾਂ ਜੋ ਲੋਕ ਉਹਨਾਂ ਦੇ ਨਾਲ ਕੰਮ ਜਿਹੜਾ ਉਹ ਕਰਨ। ਸੋ ਸਥਿਤੀ ਕਾਫੀ ਜ਼ਿਆਦਾ ਉੱਥੇ ਜਿਹੜੀ ਉਹਨਾਂ ਦੇ ਲਈ ਨਾਸਾਜ਼ ਜਿਹੜੀ ਉਹ ਬਣੀ ਪਈ ਹੈਗੀ ਆ। ਅਗਲੀ ਖਬਰ ਸੈਨ ਹੋਜ਼ੇ ਕੈਲੀਫੋਰਨੀਆ ਤੋਂ ਆ ਰਹੀ ਆ, ਜਿੱਥੇ ਕਿ ਸੈਨ ਹੋਜ਼ੇ ਕੈਲੀਫੋਰਨੀਆ ਦੀ ਸਭ ਤੋਂ ਵੱਡੀ ਸਿਟੀ ਬਣ ਗਈ ਆ, ਜਿਹੜੀ ਕਿ ਜਿਹੜੀ ਫਲੇਵਰ ਟੋਬੈਕੋ ਸੇਲਸ ਆ ਉਹਦੇ ਉੱਤੇ ਬੈਨ ਕਰਨ ਜਾ ਰਹੀ ਆ। ਅੱਜ ਸਿਟੀ ਕੌਂਸਲ ਦੇ ਵਿੱਚ ਇਹ ਮਤਾ ਪਾਸ ਹੋਊਗਾ ਵੀ ਪੂਰੇ ਸੈਨ ਹੋਜ਼ੇ ਸਿਟੀ ਦੇ ਵਿੱਚ ਕਿਸੇ ਤਰ੍ਹਾਂ ਦਾ ਵੀ ਜਿਹੜਾ ਫਲੇਵਰ ਟੋਬੈਕੋ ਪ੍ਰੋਡਕਟ ਆ ਉਹ ਨਹੀਂ ਸੈੱਲ ਕੀਤਾ ਜਾਊਗਾ। ਇਕੱਲਾ ਇਹ ਨਹੀਂ, ਜਿਹੜੇ ਲੋਕ ਅਪਾਰਟਮੈਂਟਾਂ ਦੇ ਵਿੱਚ ਰਹਿੰਦੇ ਹੈਗੇ ਆ ਉੱਥੇ ਵੀ ਉਹ ਜਿਹੜਾ ਆ ਕਿਸੇ ਤਰ੍ਹਾਂ ਦੀ ਸਮੋਕਿੰਗ ਦੇ ਉੱਤੇ ਬੈਨ ਲਾਇਆ ਜਾਊਗਾ। ਅਪਾਰਟਮੈਂਟਸ ਦੇ ਵਿੱਚ ਲੋਕ ਸਮੋਕ ਨਹੀਂ ਕਰ ਸਕਣਗੇ, ਕਿਉਂਕਿ ਕਹਿੰਦੇ ਸੈਕੰਡ ਹੈਂਡ ਸਮੋਕ ਜਿਹੜਾ ਆ ਇਹਦੇ ਅਸਰ ਜਿਹੜਾ ਆ ਬਹੁਤ ਜ਼ਿਆਦਾ ਹੁੰਦਾ ਹੈਗਾ ਆ। ਸੋ ਜਿਹੜੇ ਸਿਗਰਟ ਸ਼ਾਪਸ ਵਾਲੇ ਲੋਕ ਆ ਉਹ ਇਹਦਾ ਵਿਰੋਧ ਕਰ ਰਹੇ ਆ ਵੀ ਸਾਡਾ ਜਿਹੜਾ ਬਿਜ਼ਨਸ ਡੈਡ ਹੋ ਜਾਣਾ ਆ। ਪਰ ਦੂਸਰੇ ਪਾਸੇ ਸੈਮ ਲਿਕਾਰਡੋ ਜਿਹੜੇ ਇੱਥੇ ਦੇ ਮੇਅਰ ਹੈਗੇ ਆ ਉਹ ਕਹਿੰਦੇ ਵੀ ਨਹੀਂ, ਇਹ ਬਿਲਕੁਲ ਸਹੀ ਨਹੀਂ ਹੈਗਾ। ਜਿਹੜੇ ਨਿਆਣੇ ਆ ਉਹ ਫਲੇਵਰ ਟੋਬੈਕੋ ਜਿਹੜਾ ਆ ਉਹਨੂੰ ਸਮੋਕ ਕਰਦੇ ਆ ਤੇ ਉਹਨਾਂ ਦੀ ਸਿਹਤ ਦੇ ਉੱਤੇ ਇਹਦਾ ਬਹੁਤ ਜ਼ਿਆਦਾ ਅਸਰ ਪੈਂਦਾ ਹੈਗਾ। ਸੋ ਸਕੂਲ ਏਰੀਏ ਦੇ ਲਾਗੇ-ਛਾਗੇ 1000 ਫੁੱਟ ਤੱਕ ਕੋਈ ਵੀ ਸਟੋਰ ਖੋਲ੍ਹਣ ਨਹੀਂ ਦਿੱਤਾ ਜਾਊਗਾ। ਜਿੱਥੇ ਪਹਿਲਾਂ ਸਟੋਰ ਹੈਗੇ ਆ ਉਹਨਾਂ ਦੇ ਲਾਗੇ ਵੀ ਹੋਰ ਕੋਈ ਸਟੋਰ ਨਹੀਂ ਖੋਲ੍ਹਣ ਦਿੱਤਾ ਜਾਊਗਾ। ਸੋ ਕਾਫੀ ਜ਼ਿਆਦਾ ਜਿਹੜੀਆਂ ਸਟ੍ਰਿਕਟ ਕੰਡੀਸ਼ਨਸ ਆ ਉਹ ਲਾਈਆਂ ਜਾ ਰਹੀਆਂ ਹੈਗੀਆਂ। ਜੇ ਆਪਾਂ ਨੂੰ ਪਤਾ ਵੀ ਨਿਆਣੇ ਕਿਸ ਤਰੀਕੇ ਦੇ ਨਾਲ ਇਸ ਜਿਹੜੇ ਫਲੇਵਰ ਟੋਬੈਕੋ ਦਾ ਜਿਹੜਾ ਜੂਲ ਤੇ ਹੋਰ ਈ ਸਿਗਰਟਸ ਤੇ ਹੋਰ ਕਈ ਚੀਜ਼ਾਂ ਦੇ ਜਿਹੜਾ ਆ ਉਹ ਵਿੱਚ ਫਸਦੇ ਜਾ ਰਹੇ, ਐਡਿਕਟਿਵ ਜਿਹੜੇ ਉਹ ਹੋ ਰਹੇ ਆ। ਸੋ ਉਸ ਦੇ ਉੱਤੇ ਰੋਕ ਲਾਉਣ ਦੀ ਜਿਹੜੀ ਇਹਨਾਂ ਦੀ ਇਹ ਕੋਸ਼ਿਸ਼ ਹੈਗੀ ਆ, ਕਿੰਨੀ ਕੁ ਕਾਮਯਾਬ ਹੋਊਗੀ ਕਿ ਨਹੀਂ ਇਹ ਹੁਣ ਦੇਖਣਾ ਹੋਊਗਾ। ਸੋ ਇਹ ਤਾਂ ਹੈ ਹੀ ਆ ਜੀ, ਜਿਹੜੀਆਂ ਕੰਪਨੀਆਂ ਆ ਉਹਨਾਂ ਨੇ ਤਾਂ ਕਹਿਣਾ ਹੀ ਆ ਵੀ ਲੋਕੀ ਮਰਨ ਸਾਨੂੰ ਕੀ, ਸਾਨੂੰ ਤਾਂ ਜਿਹੜੇ ਡਾਲਰ ਆ ਉਹ ਚਾਹੀਦੇ ਹੈਗੇ ਆ। ਸੋ ਹੁਣ ਤੁਸੀਂ ਦੇਖੋ ਵੀ ਜਿਹੜੀ ਮਾਰਲਬੋਰੋ ਤੇ ਇੱਕ ਪਾਰਲੀਮੈਂਟ ਸਿਗਰਟ ਕੰਪਨੀਆਂ ਸੀਗੀਆਂ ਨਾ, ਇਹਨਾਂ ਨੇ ਪਹਿਲੋਂ ਜਿਹੜੇ ਆ ਜਦੋਂ ਇਹ ਸ਼ੁਰੂਆਤ ਹੋਇਆ ਤੰਬਾਕੂ ਸਿਗਰਟ, ਤਾਂ ਲੋਕਾਂ ਨੂੰ ਸਿਗਰਟ ਵੇਚ-ਵੇਚ ਕੇ ਆਖੇ ਜੀ ਤੁਸੀਂ ਕੂਲ ਲੱਗਦੇ ਆ ਤੇ ਇਹ ਹੈ ਵੋ ਹੈ, ਲੋਕਾਂ ਨੂੰ ਕੈਂਸਰ ਦਿੱਤੇ, ਲੋਕਾਂ ਦੇ ਲੰਗਸ ਦੀ ਜਿਹੜੀ ਉਹ ਪ੍ਰੋਬਲਮ ਆਈ ਆ। ਤੇ ਹੁਣ ਤੁਸੀਂ ਦੇਖੋ ਵੀ ਕਿੱਡੇ ਸ਼ੈਤਾਨ ਨੇ, ਹੁਣ ਅਸਥਮਾ ਵਾਲੀ ਜਿਹੜੇ ਉਹ ਹੁੰਦੇ ਨਹੀਂ ਜਿਹਦੇ ਨਾਲ ਸੁੰਘਦੇ ਆ, ਵੀ ਜਿਹਨੂੰ ਸਾਹ ਨਹੀਂ ਆ ਰਿਹਾ ਹੁੰਦਾ ਤੇ ਉਹ ਥੋੜ੍ਹਾ ਠੀਕ ਹੁੰਦਾ ਆ, ਇਨਹੇਲਰ ਜਿਹਨੂੰ ਆਖਦੇ ਆ, ਹੁਣ ਉਹ ਵਾਲੇ ਬਿਜ਼ਨਸ ਦੇ ਵਿੱਚ ਉਹ ਆ ਰਹੇ ਆ। ਪਹਿਲੋਂ ਲੋਕਾਂ ਨੂੰ ਮਾਰਨ ਵੱਲ ਨੂੰ ਧੱਕੋ ਤੇ ਫਿਰ ਉਹਨਾਂ ਦਾ ਇਲਾਜ ਕਰਨ ਲਈ ਧੱਕੋ, ਉੱਧਰੋਂ ਵੀ ਡਾਲਰ ਕਮਾਓ ਤੇ ਇੱਧਰੋਂ ਵੀ ਡਾਲਰ ਕਮਾਓ। ਲੋਕਾਂ ਨੂੰ ਇਸ ਚੀਜ਼ ਨੂੰ ਸੋਚਣਾ ਚਾਹੀਦਾ ਆ, ਇਹ ਕੰਪਨੀਆਂ ਕਿਸੇ ਦੀਆਂ ਇਹ ਜਿਹੜੀਆਂ ਮਿੱਤ ਨਹੀਂ ਹੁੰਦੀਆਂ, ਇਹਨਾਂ ਨੇ ਸਿਰਫ ਤੇ ਸਿਰਫ ਤੁਹਾਡੀ ਜੇਬ ਤੇ ਉਹਨਾਂ ਦੀ ਜਿਹੜੀ ਉਹ ਨਜ਼ਰ ਹੁੰਦੀ ਆ। ਤੁਸੀਂ ਆਪ ਅਕਲਮੰਦੀ ਇਸ ਚੀਜ਼ ਦੇ ਵਿੱਚ ਵਰਤੋ, ਅਜਿਹੀਆਂ ਚੀਜ਼ਾਂ ਤੋਂ ਪਹਿਲਾਂ ਹੀ ਜਿਹੜਾ ਉਹ ਪਰੇ ਰਹਿਣ ਦੀ ਕੋਸ਼ਿਸ਼ ਕਰਿਆ ਕਰੋ। ਤੇ ਇੱਥੇ ਇੱਕ ਬ੍ਰੇਕ ਦਾ ਵੇਲਾ, ਬ੍ਰੇਕ ਤੋਂ ਬਾਅਦ 'ਚ ਆਉਂਦੇ ਹਾਂ ਜੀ ਵਾਪਸ, ਤੇ ਫਿਰ ਗੱਲਬਾਤ ਦਾ ਸਿਲਸਿਲਾ ਇੱਦਾਂ ਹੀ ਜਾਰੀ ਰੱਖਦੇ ਹਾਂ। ਜੀ।
ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA KCVR 1570 AM Stockton Modesto KOBO Yuba City 1450 AM KIID Sacramento 1470 AM KWRU Fresno 1300 AM KLHC Bakersfield 5050 ਬਾਕੀ ਸਾਰਾ ਸਮਾਨ ਤਾਂ ਕਾਸਕੋ ਤੋਂ ਚੱਕ ਲਈਦਾ ਪਰ ਇੰਡੀਅਨ ਗਰੋਸਰੀ ਲਈ ਬਹੁਤ ਸਿਰ ਖਪਾਈ ਕਰਨੀ ਪੈਂਦੀ ਹੈ ਕਾਸ਼ ਕਿਤੇ ਇੰਡੀਅਨ ਗਰੋਸਰੀ ਦਾ ਵੀ ਕਾਸਕੋ ਵਰਗਾ ਸਟੋਰ ਹੋਵੇ ਲੈ ਸੁਣ ਇੰਡੀਅਨ ਗਰੋਸਰੀ ਦਾ ਵੀ ਕਾਸਕੋ ਵਰਗਾ ਵੇਅਰਹਾਊਸ ਖੁੱਲ ਗਿਆ ਆਪਣੇ ਸ਼ਹਿਰ ਫ੍ਰੈਜ਼ਨੋ ਚ ਸੱਚੀ ਆਹੋ ਗਰੋਸਰੀ ਡਿਪੋ ਵੇਅਰਹਾਊਸ ਜਿੱਥੇ ਹਰ ਤਰ੍ਹਾਂ ਦੀ ਇੰਡੀਅਨ ਪਾਕਿਸਤਾਨੀ ਗਰੋਸਰੀ ਦੀ ਬਿਹਤਰੀਨ ਫਰੈਸ਼ ਵੈਰਾਈਟੀ ਉਹ ਵੀ ਗਾਰੰਟਿਡ ਸਸਤੇ ਰੇਟਾਂ ਤੇ ਉੱਥੇ ਬਥੇਰੀਆਂ ਸੇਲਸ ਵੀ ਲੱਗੀਆਂ ਹੋਈਆਂ ਨੇ ਤੇ ਲੋਕ ਧੜਾਧੜ ਸ਼ਾਪਿੰਗ ਕਰ ਰਹੇ ਨੇ ਆਲਸੋ ਸਪੈਸ਼ਲ ਡੀਲਸ ਫॉर ਸਟੋਰਸ ਗਰੋਸਰੀ ਡਿਪੋ ਵੇਅਰਹਾਊਸ ਐਡਰੈਸ 820 ਵੈਸਟ ਲਾਈਮਨ ਐਵੇਨਿਊ Fresno. Call 888-721-4512 888 721 4512 आपने किसी ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA ਆਪਣੀ ਬਿਜ਼ਨਸ ਦੀ ਐਡ ਦੇ ਲਈ ਕਾਲ 408 272 5200 ਜੈਕ ਟਾਇਰ ਸਰਵਿਸ ਮੰਡੇਰਾ ਕਿਸੇ ਵੀ ਟਰੱਕ ਅਤੇ ਟ੍ਰੇਲਰ ਦੀ ਰਿਪੇਅਰ ਦਾ ਕੰਮ ਹੋਵੇ ਏਸੀਜ਼ APU ਰੀਫਰਸ ਦਾ ਹੋਵੇ ਕੋਈ ਵੀ ਕੰਮ ਬ੍ਰੇਕ DPF ਦਾ ਕੋਈ ਵੀ ਕੰਮ ਇੰਜਨ ਰਿਪੇਅਰ ਕਰਵਾਉਣਾ ਹੋਵੇ ਆਇਲ ਚੇਂਜ ਕਰਨਾ ਹੋਵੇ ਇਹ ਸਾਰੇ ਕੰਮ ਕਰਦੇ ਹਨ ਨਵੇਂ ਪੁਰਾਣੇ ਟਾਇਰ ਵੀ ਇਹਨਾਂ ਕੋਲੋਂ ਖਰੀਦ ਸਕਦੇ ਹੋ ਅੱਜ ਹੀ ਕਾਲ ਕਰੋ ਜੈਕ ਟਾਇਰ ਸਰਵਿਸ ਮੰਡੇਰਾ ਦੇ ਮਹਾ ਸਿੰਘ ਨੂੰ 559 970 7603 559970 7603 ਐਡਰੈਸ 2558 Condor Avenue, Madeira. Jack Tire Service, Madeira. ਤੁਸੀਂ ਆਪਣੀ ਗੱਡੀਆਂ ਦੀ ਇੰਸ਼ੋਰੈਂਸ ਅਖੀਰਲੀ ਵਾਰ ਕਦ ਚੈੱਕ ਕੀਤੀ ਸੀ ਕੀ ਤੁਹਾਡੀ ਕਵਰੇਜ ਅਤੇ ਰੇਟਸ ਅੱਜ ਦੇ ਹਿਸਾਬ ਦੇ ਨਾਲ ਠੀਕ ਹਨ ਖਾਲਸਾ ਇੰਸ਼ੋਰੈਂਸ ਏਜੰਸੀ ਪਿਛਲੇ 30 ਸਾਲਾਂ ਤੋਂ 10 ਤੋਂ ਵੱਧ A+ ਰੇਟਡ ਕੰਪਨੀਆਂ ਦੇ ਬ੍ਰੋਕਰ ਹਨ ਆਪਣੀ ਹਾਂਜੀ ਰਾਜ ਉਹ ਸਿਆਟਲ ਵਾਲੇ ਬੰਦੇ ਦੀ ਖਬਰ ਰਹਿ ਗਈ ਯਾਰ ਹੋਰ ਜਾਣਕਾਰੀ ਲਈ ਅੱਜ ਹੀ ਕਾਲ ਕਰੋ 408 272 ਸਿਆਟਲ ਬੰਦਾ ਵਿਚਾਰਾ ਗੈਸ ਸਟੇਸ਼ਨ ਦੇ ਮਾਰਤਾ ਤੂੰ ਦੇਖਿਆ ਨਹੀਂ 2500 ਤੀ ਕੁੜੀ ਦਾ ਵਿਆਹ ਤੇ ਰੱਖ ਲਿਆ ਭਲਾ ਕੱਪੜੇ ਲੀੜੇ ਦੀ ਕੋਈ ਫਿਕਰ ਹੈ ਉਹ ਮੈਰੀ ਗੋਲਡ ਦੇ ਹੁੰਦਿਆਂ ਸਾਨੂੰ ਫਿਕਰ ਕਰਨ ਦੀ ਕੀ ਲੋੜ ਹੈ ਮੈਂ ਫੋਨ ਤੇ ਲੱਗਾ ਸੀ ਮੈਂ ਸੋਚਿਆ ਹੀ ਨਹੀਂ ਜੀ ਹਾਂ ਮੈਰੀ ਗੋਲਡ ਫੈਸ਼ਨ ਹਾਊਸ ਸੈਂਟਰਲ ਵੈਲੀ ਦਾ ਪਹਿਲਾ ਭਾਰਤੀ ਸ਼ੋਰੂਮ ਤੇ ਫਿਰ ਉਹ ਕਰਨੀ ਹੈ ਕਿ ਨਹੀਂ ਠੀਕ ਲੱਗਦਾ ਕਿ ਨਹੀਂ ਬਾਅਦ ਚ ਲਾਈਫ ਇੰਸ਼ੋਰੈਂਸ ਦੀ ਚੰਗਾ ਨਹੀਂ ਚੀਜ਼ਾਂ ਮੌਜੂਦ ਨੇ ਜੀ ਹਾਂ ਇੱਕੋ ਛੱਤ ਦੇ ਥੱਲੇ ਤੁਹਾਨੂੰ ਮਿਲਣਗੇ ਬ੍ਰਾਈਡਲ ਵੇਅਰ ਪਾਰਟੀ ਵੇਅਰ ਮੈਨਸ ਵੇਅਰ ਜੁਐਲਰੀ ਫੁੱਟਵੇਅਰ ਐਕਸੈਸਰੀ ਵੈਡਿੰਗ ਪ੍ਰੋਪਸ ਤੇ ਹੋਰ ਵੀ ਬਹੁਤ ਕੁਝ ਕਸਟਮ ਆਰਡਰਸ ਵੀ ਲੈਂਦੇ ਨੇ ਅੱਜ ਹੀ ਪਹੁੰਚੋ ਮੈਰੀ ਗੋਲਡ ਫੈਸ਼ਨ ਹਾਊਸ ਐਲ ਪੈਸੋ ਸ਼ਾਪਿੰਗ ਸੈਂਟਰ ਹਾਈਵੇ 99 ਤੇ ਹੈਰੰਗਨ ਤੇ ਕਾਲ 559 367 1285 ਫ੍ਰੈਜ਼ਨੋ ਤੇ ਉਸਦੇ ਨਜ਼ਦੀਕ ਇਲਾਕਿਆਂ ਦੇ ਵਿੱਚ MGA ਲਿਕਰ ਸਟੋਰਾਂ ਦੇ ਉੱਤੇ ਕੰਮ ਕਰਨ ਵਾਲੇ ਲੋਕਾਂ ਦੀ ਜ਼ਰੂਰਤ ਹੈ ਅਤੇ ਨਾਲ ਹੀ ਜੇਕਰ ਤੁਸੀਂ ਇਹਨਾਂ ਇਲਾਕਿਆਂ ਦੇ ਵਿੱਚ ਲਿਕਰ ਸਟੋਰ ਗੈਸ ਸਟੇਸ਼ਨ ਖਰੀਦਣਾ ਵੇਚਣਾ ਚਾਹੁੰਦੇ ਹੋ ਤਾਂ ਕਾਲ ਗੁਰਪ੍ਰੀਤ ਸਰਾਏ 5596960005 559 696 0005 Kimi Verma Production in collaboration with Just TV presents Miss and Mrs. Punjaban USA. Supreme Platinum sponsor Kalu Brothers, RHM Farms and 3K Farming, Merced, California, largest grower of pistachio in America. एक एहो जिहा ब्यूटी पेज है जो बदलेगा किस्मत ते तुहाडे नाम नु देवेगा नवी पहचान. Platinum sponsor Mohan Chima, Zender Mortgage and Real Estate Incorporated, where dreams come true. Royal sponsors Nirmal Maan, Pura Debt Settlement, Zenu Credit Repair, Harsimran Sangram Singh and Bikram Gill, Gilson Trucking Stockton. Bronze sponsor Paul Sehota, President NRI Sabha Punjab, Smartway Express Incorporated, Fresno. To sponsor this program, email us on info@justbroadcasting.com or call now at 646-246-7770 or 209-450-3362. ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA KWRU Fresno 1300 AM KLHC Bakersfield 1350 AM KOBO Yuba City 1450 AM KIID Sacramento 1470 AM KCVR Lodi Stockton 1570 AM
ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਇੱਕ ਵਾਰੀ ਫੇਰ ਨਿੱਘੀ ਜੀ ਆਇਆਂ ਨੂੰ, ਸਭ ਦਾ ਸਵਾਗਤ ਹੈ ਇਸ ਉੱਤੇ ਪ੍ਰੋਗਰਾਮ ਦੇ ਵਿੱਚ। ਹਰਜੋਤ ਸਿੰਘ ਜੀ ਸਵਾਗਤ ਹੈ, ਜੀ ਆਇਆਂ ਨੂੰ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਜੀ ਤੇ ਹਰਜੋਤ ਸਿੰਘ ਜੀ, ਜਿੱਦਾਂ ਆਪਾਂ ਹਰ ਮੰਗਲਵਾਰ ਨੂੰ ਆਪਾਂ ਗੱਲਬਾਤ ਕਰਦੇ ਹੁੰਦੇ ਹਾਂ ਥੋੜ੍ਹੀ ਜਿਹੀ ਜਿਹੜੀ ਇੰਸ਼ੋਰੈਂਸ ਦੇ ਬਾਰੇ, ਤੇ ਆਪਾਂ ਅੱਜ ਵੀ ਜਿਹੜੀ ਆ ਲਾਈਫ ਇੰਸ਼ੋਰੈਂਸ ਦੇ ਬਾਰੇ ਜਿਹੜੀ ਉਹ ਗੱਲਬਾਤ ਕਰਦੇ ਹਾਂ। ਤੇ ਗੱਲਬਾਤ ਸ਼ੁਰੂ ਕਰਨ ਤੋਂ ਪਹਿਲਾਂ ਤੁਸੀਂ ਆਪਣੀ ID ਸ਼ੇਅਰ ਕਰ ਦਿਓ ਜੀ। ਜੀ, ਕੈਲੀਫੋਰਨੀਆ ਡਿਪਾਰਟਮੈਂਟ ਆਫ ਇੰਸ਼ੋਰੈਂਸ, ਸਾਡਾ ਲਾਇਸੈਂਸ ਨੰਬਰ ਹੈਗਾ 0F89805। ਇਕੱਲਾ ਕੈਲੀਫੋਰਨੀਆ ਨਹੀਂ, ਅਸੀਂ USA ਦੇ ਵਿੱਚ ਲਗਭਗ ਸਾਰੀਆਂ ਸਟੇਟਸ ਦੇ ਵਿੱਚ ਹੀ ਜਿਹੜਾ ਆ ਇੰਸ਼ੋਰੈਂਸ ਕਰਦੇ ਹਾਂ। ਅਤੇ ਤੁਸੀਂ ਕਾਲ ਕਰਕੇ ਕਨਫਰਮ ਕਰ ਸਕਦੇ ਹੋ। ਮੈਜੋਰਟੀ ਆਫ ਦਾ ਸਟੇਟਸ ਦੇ ਵਿੱਚ ਆਪਾਂ ਕਰਦੇ ਹੈਗੇ, ਜਿੱਥੇ ਆਪਣੀ ਕਮਿਊਨਿਟੀ ਕਾਫੀ ਰਹਿੰਦੀ ਆ। ਜੀ, ਤੇ ਹਰਜੋਤ ਸਿੰਘ ਜੀ, ਇਹ ਜਿਹੜਾ ਮਹੀਨਾ ਆ, ਸਤੰਬਰ ਦਾ ਮਹੀਨਾ ਆ, ਲਾਈਫ ਇੰਸ਼ੋਰੈਂਸ ਅਵੇਅਰਨੈਸ ਮੰਥ ਦੇ ਵਜੋਂ ਵੀ ਜਿਹੜਾ ਉਹ ਦੇਖਿਆ ਜਾਂਦਾ ਆ। ਸੋ ਲਾਈਫ ਇੰਸ਼ੋਰੈਂਸ ਆਪਾਂ ਦੇਖਦੇ ਹੀ ਹਾਂ ਵੀ ਬਹੁਤ ਜ਼ਿਆਦਾ ਜ਼ਰੂਰੀ ਆ, ਕਿੰਨੀ ਜਿਹੜੀ ਇੰਪੋਰਟੈਂਟ ਹੈਗੀ ਆ। ਸੋ ਲਾਸਟ ਟਾਈਮ ਵੀ ਜਿੱਦਾਂ ਤੁਸੀਂ ਦੱਸ ਰਹੇ ਸੀਗੇ ਵੀ ਕਿੰਨੇ ਕਵਰੇਜ ਤੁਹਾਡੀ ਜਿਹੜੀ ਉਹ ਹੋਣੀ ਚਾਹੀਦੀ ਆ। ਸੋ ਉਹ ਸਾਰੀਆਂ ਚੀਜ਼ਾਂ ਦੇ ਬਾਰੇ ਤੁਸੀਂ ਵਾਰੀ-ਵਾਰੀ ਦੱਸ ਰਹੇ ਹੈਗੇ ਆ। ਸੋ ਅੱਜ ਲਾਈਫ ਇੰਸ਼ੋਰੈਂਸ ਦੇ ਕਿਹੜੇ ਪਹਿਲੂ ਤੋਂ ਤੁਸੀਂ ਜਾਣੂ ਕਰਵਾਓਗੇ? ਜੀ, ਇਹੀ ਦੱਸਾਂਗੇ। ਲਾਈਫ ਅਵੇਅਰਨੈਸ ਮੰਥ ਲਾਈਫ ਇੰਸ਼ੋਰੈਂਸ ਦਾ ਚੱਲ ਰਿਹਾ। ਹਰ ਸਾਲ ਸਤੰਬਰ ਮਹੀਨਾ ਜਿਹੜਾ ਆ, ਇਹਨੂੰ ਲਾਈਫ ਇੰਸ਼ੋਰੈਂਸ ਅਵੇਅਰਨੈਸ ਮੰਥ ਕਿਹਾ ਜਾਂਦਾ ਆ। ਅਮਰੀਕਾ ਦੇ ਵਿੱਚ ਕਹਿੰਦੇ ਵੀ ਹਰ ਇੱਕ ਬੰਦਾ ਕਹਿਣ ਦਾ ਮਤਲਬ ਇਹ ਆ ਵੀ ਚਾਹੇ ਮੇਲ ਆ, ਫੀਮੇਲ ਆ, ਯੰਗ ਆ, ਓਲਡ ਆ, ਹਰ ਇੱਕ ਦੇ ਕੋਲ ਲਾਈਫ ਇੰਸ਼ੋਰੈਂਸ ਜਿਹੜੀ ਹੋਣੀ ਬਹੁਤ ਜ਼ਰੂਰੀ ਹੈਗੀ ਆ। ਇਹ ਜਿਹੜੀ ਲਾਈਫ ਇੰਸ਼ੋਰੈਂਸ ਆ, ਤੁਹਾਨੂੰ ਜਿਹੜੀ ਤੁਹਾਡੀ ਫਾਈਨੈਂਸ਼ੀਅਲ ਪਲਾਨ ਆ ਉਹਦੇ ਵਿੱਚ ਇਨਕਲੂਡ ਹੋਣੀ ਜ਼ਰੂਰੀ ਆ। ਮੇਨ ਰੀਜ਼ਨ ਕੀ ਆ ਵੀ ਲਾਈਫ ਇੰਸ਼ੋਰੈਂਸ ਤੁਹਾਨੂੰ ਚਾਹੀਦੀ ਕਾਹਤੇ ਆ? ਬਹੁਤ ਸਾਰੇ ਲੋਕ ਇਹਨੂੰ ਐਜ਼ ਏ ਇਨਵੈਸਟਮੈਂਟ ਸੋਚਦੇ ਰਹਿੰਦੇ ਆ। ਮੇਰਾ ਜਿਹੜਾ ਆਪਣਾ ਐਕਸਪੀਰੀਅੰਸ ਆ, ਮੈਂ ਇਹ ਦੱਸਦਾ ਰਹਿੰਦਾ, ਬਾਕੀ ਤਾਂ ਹਰ ਇੱਕ ਨੇ ਇਹ ਸੋਚਣਾ ਵੀ ਲਾਈਫ ਇੰਸ਼ੋਰੈਂਸ ਜਿਹੜੀ ਆ ਇਹ ਇੱਕ ਤਰ੍ਹਾਂ ਨਾਲ ਸੇਫਟੀ ਆ। ਰੱਬ ਨਾ ਕਰੇ ਕੱਲ੍ਹ ਨੂੰ ਕੁਛ ਹੋ ਜਾਏ, ਤੁਹਾਡੀਆਂ ਜਿਹੜੀਆਂ ਲਾਇਬਿਲਿਟੀਜ਼ ਆ ਪਿੱਛੇ, ਉਹਨਾਂ ਨੂੰ ਕੌਣ ਕਵਰ ਕਰੂਗਾ? ਸੋ ਲਾਈਫ ਇੰਸ਼ੋਰੈਂਸ ਦਾ ਮੇਨ ਮਕਸਦ ਵੀ ਜਿਹੜੇ ਤੁਹਾਡੇ ਪਿਆਰੇ ਆ, ਜਿਨ੍ਹਾਂ ਨੂੰ ਤੁਸੀਂ ਲਵ ਕਰਦੇ ਆ, ਤੁਹਾਡੇ ਬੱਚੇ ਆ, ਤੁਹਾਡੇ ਵਾਈਫ ਆ, ਤੁਹਾਡੇ ਪੇਰੈਂਟਸ ਆ, ਰੱਬ ਨਾ ਕਰੇ ਕੱਲ੍ਹ ਨੂੰ ਕੁਛ ਹੋ ਜੂ ਤੇ ਉਹਨਾਂ ਨੂੰ ਕੌਣ ਟੇਕ ਕੇਅਰ ਕਰੂਗਾ? ਇਹ ਜਿਹੜਾ ਆ, ਆਪਾਂ ਇਹਨੂੰ ਸੀਰੀਅਸ ਨਹੀਂ ਲੈਂਦੇ। ਤੁਸੀਂ ਇੱਕ ਛੋਟੀ ਜਿਹੀ ਐਗਜ਼ਾਮਪਲ ਦੇਖੋ ਵੀ ਜੇ ਕਿਸੇ ਦੇ ਕੋਲ $5,000-6,000 ਦੀ ਕਾਰ ਵੀ ਹੋਵੇ ਨਾ, ਉਹ ਕਹਿੰਦਾ ਵੀ ਮੈਨੂੰ ਫੁੱਲ ਇੰਸ਼ੋਰੈਂਸ ਚਾਹੀਦੀ ਕਾਰ ਦੀ। ਤੇ ਮੈਂ ਕਈ ਵਾਰ ਪੁੱਛਦਾ ਵੀ $5,000 ਦੀ ਕਾਰ ਦੀ ਫੁੱਲ ਇੰਸ਼ੋਰੈਂਸ ਤੁਸੀਂ ਕਾਹਤੇ ਲੈਣਾ ਚਾਹੁੰਦੇ? ਯਾਰ ਵੀ 5,000 ਜੇ ਕੱਲ੍ਹ ਨੂੰ ਟੋਟਲ ਹੋ ਗਈ, ਚੋਰੀ ਹੋ ਗਈ, ਤੁਸੀਂ ਦੇਖੋ ਵੀ 5,000 ਜਾਂ $6,000 ਦੀ ਕਾਰ ਨੂੰ ਤਾਂ ਤੁਸੀਂ ਫੁੱਲੀ ਇੰਸ਼ੋਰਡ ਕਰਾਉਣਾ ਚਾਹੁੰਦੇ ਆ, ਜਦ ਕਿ ਜਿਹੜਾ ਬੰਦਾ ਆ, ਜਿਹੜਾ ਖੁਦ ਆ, ਤੁਹਾਨੂੰ ਆਪਣੀ ਜਿਹੜੀ ਕੀਮਤ ਆ ਕਿੰਨੀ ਆ, ਉਹਦੀ ਤੁਸੀਂ ਇੰਸ਼ੋਰੈਂਸ ਨਹੀਂ ਕਰਾਉਣਾ ਚਾਹੁੰਦੇ। ਇਹ ਬਹੁਤ ਜ਼ਰੂਰੀ ਹੈਗਾ। ਆਪਾਂ ਪਿਛਲੇ 4-5 ਮਹੀਨਿਆਂ ਤੋਂ ਹੀ ਜਿਹੜੀ ਆ ਅਵੇਅਰਨੈਸ ਕਰਦੇ ਆ ਰਹੇ ਆ ਆਪਣੀ ਕਮਿਊਨਿਟੀ ਦੇ ਵਿੱਚ। ਤੁਸੀਂ ਕਿਤੇ ਵੀ ਰਹਿੰਦੇ ਪੂਰੇ ਅਮਰੀਕਾ ਦੇ ਵਿੱਚ, ਆਪਣੀਆਂ ਲਾਇਬਿਲਿਟੀਜ਼ ਜਿਹੜੀਆਂ ਉਹਨਾਂ ਨੂੰ ਜ਼ਰੂਰ ਉਹਨਾਂ ਨੂੰ ਜੋੜੋ। ਕਿਉਂਕਿ ਤੁਸੀਂ ਇਹ ਨਾ ਸੋਚੋ ਵੀ ਮੈਂ ਜੀ ਲਾਈਫ ਇੰਸ਼ੋਰੈਂਸ ਕਰਾ ਲਈ, ਏਜੰਟ ਨੇ ਕਹਿ ਦਿੱਤਾ ਸੀ ਮੇਰੇ ਪੈਸੇ ਜਮ੍ਹਾਂ ਹੋ ਜਾਣੇ ਆ, ਆ ਤੁਸੀਂ ਦੇਖੋ ਵੀ ਅਮਾਊਂਟ ਕਿੰਨਾ ਆ ਤੁਹਾਡਾ, ਠੀਕ ਹੈ ਕਿ ਨਹੀਂ? ਤੁਹਾਡੀ ਮੌਰਗੇਜ ਕਿੰਨੀ ਰਹਿੰਦੀ ਆ? ਅੱਜ ਕੱਲ੍ਹ ਕੈਲੀਫੋਰਨੀਆ ਦੇ ਵਿੱਚ ਐਵਰੇਜ ਘਰ ਦੀ ਪ੍ਰਾਈਸ 800,000 ਦੱਸੀ ਆ। ਸੋ ਹੁਣ ਇਹ ਕਈ ਕਹੂਗੇ ਲੈ ਜੀ ਅਸੀਂ ਤਾਂ ਫ੍ਰਿਜ਼ਨੋ 'ਚ ਰਹਿੰਦੇ, ਇੱਥੇ ਤਾਂ 4 ਲੱਖ ਆ, ਪਰ ਜਿਹੜੇ ਬੇ ਏਰੀਏ ਆ ਉੱਥੇ 16 ਲੱਖ ਆ। ਸੋ ਐਵਰੇਜ ਦਾ ਮਤਲਬ ਇਹ ਆ ਵੀ ਐਵਰੇਜ ਸਾਰੇ ਸ਼ਹਿਰਾਂ ਦੀ ਪ੍ਰਾਈਸ ਇਕੱਠੀ ਕਰਕੇ ਇੰਨੀ ਹੈਗੀ ਆ। ਸੋ ਮੈਨੂੰ ਨਹੀਂ ਲੱਗਦਾ ਕੋਈ ਵੀ ਪੰਜਾਬੀ ਜਿਹੜਾ ਆ ਅੱਜ ਕੱਲ੍ਹ ਕੋਈ ਘਰ ਬਾਈ ਕਰ ਰਿਹਾ ਉਹਦੀ 5-6 ਲੱਖ ਤੋਂ ਥੱਲੇ ਮੌਰਗੇਜ ਹੈਗੀ ਆ, ਠੀਕ ਹੈ ਕਿ ਨਹੀਂ? ਸੋ ਪਹਿਲੀ ਗੱਲ ਤਾਂ ਇਹ ਵੀ ਉਹ ਮੌਰਗੇਜ ਦੇਖੋ। ਤੁਹਾਡੇ ਬੱਚੇ ਆ, ਉਹ ਮੈਂ ਪਹਿਲਾਂ ਵੀ ਪਿਛਲੇ ਸਾਲਾਂ 'ਚ, ਪਿਛਲੇ ਮਹੀਨਿਆਂ 'ਚ ਦੱਸਿਆ ਵੀ ਕਿੰਨਾ ਖਰਚਾ, ਘੱਟੋ ਘੱਟ 1-1 ਲੱਖ ਦਾ ਖਰਚਾ ਉਹਨਾਂ ਦਾ ਐਜੂਕੇਸ਼ਨ ਦਾ ਰੱਖ ਲਓ, ਜਿੰਨੇ ਬੱਚੇ ਉਹਨਾਂ ਨਾਲ ਮਲਟੀਪਲਾਈ ਕਰਕੇ। ਬਾਕੀ ਤੁਹਾਡੀ ਜਿਹੜੀ ਇਨਕਮ ਹੁੰਦੀ ਆ ਉਹਦਾ 10 to 15 ਟਾਈਮਸ ਘੱਟੋ ਘੱਟ ਤੁਹਾਡੀ ਜਿਹੜੀ ਲਾਈਫ ਇੰਸ਼ੋਰੈਂਸ ਹੋਣੀ ਚਾਹੀਦੀ ਆ। ਸੋ ਲਾਈਫ ਇੰਸ਼ੋਰੈਂਸ ਦਾ ਅਮਾਊਂਟ ਈਵਨ ਜੇ ਤੁਹਾਡੀ ਅੱਜ ਦੀ ਰੇਟ 'ਚ 1 ਮਿਲੀਅਨ ਆ ਨਾ, ਉਹ ਵੀ ਬਹੁਤ ਘੱਟ ਆ। ਤੇ ਇਹ ਤੁਸੀਂ ਚੈੱਕ ਕਰੋ। ਦੂਜਾ ਇਹ ਬੜਾ ਗੁੱਡ ਪੁਆਇੰਟ ਹੈਗਾ ਵੀ ਹੁਣ ਲਾਈਫ ਇੰਸ਼ੋਰੈਂਸ ਕੰਪਨੀਆਂ ਨੇ ਕਾਫੀ ਕੁਝ ਚੇਂਜ ਕੀਤਾ ਕਰੋਨਾ ਵਾਇਰਸ ਦੇ ਦੌਰਾਨ। ਪਹਿਲਾਂ ਕੀ ਹੁੰਦਾ ਸੀ, ਤੁਸੀਂ ਅਪਲਾਈ ਕਰੋ 2-2 3-3 ਮਹੀਨੇ ਲੱਗ ਜਾਂਦੇ ਸੀ, ਮੈਡੀਕਲ ਕਰੋ, ਵੇਟ ਕਰੋ। ਹੁਣ ਜੇ ਸਾਰਾ ਕੁਝ ਤੁਹਾਡਾ ਕਈ ਵਾਰ ਸੇਮ ਡੇ ਦੇ ਵਿੱਚ ਤੁਹਾਡੀ ਜਿਹੜੀ ਪਾਲਿਸੀ ਆ ਲਾਈਫ ਇੰਸ਼ੋਰੈਂਸ ਦੀ ਐਕਟਿਵ ਹੋ ਜਾਂਦੀ ਹੈਗੀ ਆ। ਮੈਂ ਬਹੁਤ ਸਾਰੇ ਲੋਕ ਜਿਹੜੇ ਆ ਜਿਨ੍ਹਾਂ ਦੀ ਪਿਛਲੇ ਮਹੀਨਿਆਂ 'ਚ ਆਪਾਂ ਕੀਤੀ ਆ, ਸੇਮ ਡੇ ਇਸ਼ੂ ਹੋ ਗਈ ਆ। ਪਰ ਹੁਣ ਕਈ ਆ ਉਹ ਕਹੂਗੇ ਵੀ ਯਾਰ ਸਾਡੀ ਤਾਂ ਹੋਈ ਨਹੀਂ, ਫਸੀ ਪਈ ਆ। ਸੋ ਪ੍ਰੋਬਲਮ ਇਹ ਆ ਵੀ ਜਿਹਦਾ ਕੋਈ ਨਾ ਕੋਈ ਹੈਲਥ ਇਸ਼ੂ ਆ, ਉਹ ਜਦੋਂ ਤੁਸੀਂ, ਕਿਉਂਕਿ ਇੰਸ਼ੋਰੈਂਸ ਕੰਪਨੀਆਂ ਈਵਨ ਦੋ ਉਹਨਾਂ ਨੇ ਮੈਡੀਕਲ ਨਹੀਂ ਕਰ ਰਹੀਆਂ ਤੁਹਾਡੀਆਂ, ਨੋ ਮੈਡੀਕਲ ਇੰਸ਼ੋਰੈਂਸ ਆ, ਪਰ ਜੇ ਤੁਹਾਡੇ ਰੈਕਡ 'ਚ ਤੁਸੀਂ ਕਦੇ ਵੀ ਦਵਾਈ ਲਈ ਆ,
ਉਹਨਾਂ ਨੂੰ ਪਤਾ ਲੱਗ ਜਾਂਦਾ, ਉਹਨਾਂ ਨੇ ਤੁਹਾਡੇ ਡਾਕਟਰ ਤੋਂ ਰਿਪੋਰਟ ਮੰਗਾਉਣੀ ਆ। ਪ੍ਰੋਬਲਮ ਕੀ ਹੈ, ਕਰੋਨਾ ਵਾਇਰਸ ਕਰਕੇ ਡਾਕਟਰਸ ਦੇ ਜਿਹੜੇ ਆਫਿਸਰਸ ਆ ਉਹ ਵੀ ਬੜੇ ਸਲੋ ਚੱਲ ਰਹੇ ਆ, ਉਹਨਾਂ ਦੇ EMPLOYEE ਨਹੀਂ ਆ ਰਹੇ, ਸੋ ਉਹ ਰਿਪੋਰਟ ਦੇਣ 'ਚ ਬਹੁਤ ਟਾਈਮ ਲਾ ਦਿੰਦੇ। ਇਹਦੇ ਕਰਕੇ ਕਈ ਵਾਰ ਕੰਪਨੀਆਂ ਜਿਹੜੀਆਂ ਜ਼ਿਆਦਾ ਟਾਈਮ ਲਾ ਦਿੰਦੀਆਂ, ਤੇ ਇੰਨੀ ਸਸਤੀ ਆ ਲਾਈਫ ਇੰਸ਼ੋਰੈਂਸ। ਲੋਕਾਂ ਨੂੰ ਭੁਲੇਖਾ ਹੈ ਵੀ ਜੀ ਮੈਨੂੰ ਤਾਂ ਬਹੁਤ ਜ਼ਿਆਦਾ ਪੈਸੇ ਦੇਣੇ ਪੈਣੇ ਆ। ਮੈਂ ਇੱਕ ਐਗਜ਼ਾਮਪਲ ਦਿੰਦਾ, ਤੇ ਰਾਜਕਰਵੀਰ ਸਿੰਘ ਜੀ ਤੁਹਾਨੂੰ ਯਾਦ ਹੋਊਗਾ ਪਿਛਲੇ ਹਫ਼ਤੇ ਆਪਾਂ ਇੱਕ ਜੀ ਇੰਡੀਅਨ ਸਟੋਰ ਗਏ ਸੀ ਤੇ $12 ਦੀਆਂ ਸਾਨੂੰ 1 ਪੌਂਡ ਜਲੇਬੀਆਂ ਮਿਲੀਆਂ ਉੱਥੇ, ਠੀਕ ਹੈ ਕਿ ਨਹੀਂ। ਹੁਣ ਮੈਂ ਜੀ ਦੇਖਦਾ ਸੀ ਵੀ ਜੇ 30 ਸਾਲਾਂ ਦਾ ਇੱਕ ਬੰਦਾ ਆ, 30 ਸਾਲਾਂ ਦਾ, ਤੇ 2.5 ਲੱਖ ਦੀ ਇੰਸ਼ੋਰੈਂਸ ਉਹਨੇ ਕਰਾਣੀ ਆ 10 ਸਾਲਾਂ ਦੇ ਲਈ, ਤੇ ਸਿਰਫ $12 ਦੀ ਹੁੰਦੀ ਹੈ 1 ਮਹੀਨੇ ਦੀ। ਹੂੰ ਸੋ ਦੈਟਸ ਨਥਿੰਗ। ਸੋ ਤੁਸੀਂ ਇਹ ਨਾ ਸੋਚੋ, ਲਾਈਫ ਇੰਸ਼ੋਰੈਂਸ ਹੋਣੀ ਬਹੁਤ ਜ਼ਰੂਰੀ ਆ, ਚਾਹੇ ਤੁਸੀਂ ਗੈਸ ਸਟੇਸ਼ਨ ਤੇ ਕੰਮ ਕਰਦੇ ਆ, ਲਿਕਰ ਸਟੋਰ ਤੇ, ਟਰੱਕਿੰਗ 'ਚ ਆ, ਈਵਨ ਕਿਤੇ ਵੀ ਹੈਗੇ ਆ, ਯੂ ਨੈਵਰ ਨੋ। ਬੰਦਾ ਹੁਣ ਕਰੋਨਾ ਵਾਇਰਸ ਦੇਖਿਆ ਆਪਾਂ ਕਿੱਦਾਂ ਲੋਕਾਂ ਦੀਆਂ ਜਿਹੜੀ ਡੈਥ ਹੋ ਗਈ, ਕਿਹੜੀ ਸੋਚ ਹੀ ਨਹੀਂ ਸਕਦੇ ਸੀ ਵੀ ਜੰਗ ਬੰਦਾ ਵੀ ਜਿਹੜਾ ਚੱਲ ਜਾਊਗਾ। ਸੋ ਇਹ ਜ਼ਰੂਰੀ ਆ। ਮੋਰ ਦੈਨ 1 ਤੁਸੀਂ ਲਾਈਫ ਇੰਸ਼ੋਰੈਂਸ ਲੈ ਸਕਦੇ ਆ। ਜੇ ਤੁਹਾਡੇ ਕੋਲ ਹੈਗੀ ਵੀ ਆ, ਮੇਕ ਸ਼ੋਰ ਕਰੋ ਤੁਸੀਂ ਅੰਡਰ ਇੰਸ਼ੋਰਡ ਤਾਂ ਨਹੀਂ, ਹੋਰ ਲੈ ਸਕਦੇ ਆ। ਜੇ ਤੁਸੀਂ ਹੁਣ ਘੱਟ ਅਫੋਰਡ ਕਰ ਸਕਦੇ ਆ ਤੇ ਘੱਟ ਅਫੋਰਡ ਕਰਨ ਵਾਲੀ ਲੈ ਲਓ, ਪਰ ਘੱਟੋ ਘੱਟ ਤੁਹਾਡੀ ਕੁਛ ਕਵਰੇਜ ਤਾਂ ਹੋਵੇ ਨਾ। ਉਹ ਤੋਂ ਬਾਅਦ ਫਿਰ ਤੁਸੀਂ ਜਦੋਂ ਫਾਈਨੈਂਸ਼ੀਅਲੀ ਥੋੜੇ ਸਾਊਂਡ ਹੋ ਗਏ, ਹੋਰ ਦੂਜੀ ਲੈ ਲਿਓ, ਕੈਸ਼ ਵੈਲਿਊ ਲੈ ਲਓ, ਜਿਹੜੀ ਵੀ ਲੈ ਲਿਓ। ਹੁਣ ਤੁਸੀਂ ਇਹ ਨਾ ਸੋਚੋ ਵੀ ਮੈਂ 2.5 ਲੱਖ ਦੀ ਕੈਸ਼ ਵੈਲਿਊ ਵਾਲੀ ਇੰਸ਼ੋਰੈਂਸ ਲਈ ਆ, ਉਹ 'ਚ $300 ਦੇ ਰਿਹਾ ਮੰਥਲੀ, ਜਦ ਕਿ ਤੁਸੀਂ ਉਹੀ ਇੰਸ਼ੋਰੈਂਸ ਜਿਹੜੀ ਘੱਟੋ ਘੱਟ $1 ਮਿਲੀਅਨ ਦੀ ਮੇਬੀ 50 ਜਾਂ $75 ਤੇ ਲੈ ਸਕਦੇ ਸੀ। ਜੇ ਮੰਨ ਲਓ 20 ਸਾਲਾਂ 'ਚ ਜੇ ਤੁਸੀਂ $15,000 ਬਚਾ ਵੀ ਲਿਆ, ਰੱਬ ਨਾ ਕਰੇ ਕੱਲ ਨੂੰ ਕਿਤੇ ਉਹ 15 ਜਾਂ 20 ਸਾਲਾਂ 'ਚ ਤੁਹਾਡੀ ਡੈਥ ਹੋ ਗਈ, ਤੇ ਉਹ ਘਰਦਿਆਂ ਨੂੰ ਤਾਂ ਸਿਰਫ 2.5 ਲੱਖ 1 ਮਿਲੀਅਨ ਜ਼ਰੂਰੀ ਹੋਊਗਾ, ਜਾਂ ਜਿਹੜਾ $20,000 ਪਲੱਸ 2.5 ਲੱਖ ਆ, ਠੀਕ ਹੈ ਕਿ ਨਹੀਂ। ਸੋ ਕਵਰੇਜ ਵੱਧ ਤੋਂ ਵੱਧ ਲਓ। ਆਪਾਂ ਇਹ ਨਹੀਂ ਕਹਿੰਦੇ ਵੀ ਤੁਸੀਂ ਖਾਲਸਾ ਇੰਸ਼ੋਰੈਂਸ ਏਜੰਸੀ ਤੋਂ ਲਓ, ਕਿਤਿਓਂ ਵੀ ਲਓ, ਤੁਹਾਡਾ ਜਿਹੜੀ ਕਵਰੇਜ ਅਮਾਊਂਟ ਆ ਮੈਕਸਿਮਮ ਹੋਣਾ ਚਾਹੀਦਾ। ਪ੍ਰੋਬਲਮ ਇਹ ਆ ਵੀ ਜਦੋਂ ਅਸੀਂ ਫਿੱਟ ਹੁੰਨੇ ਆ ਉਦੋਂ ਅਸੀਂ ਬਾਈ ਨਹੀਂ ਕਰਦੇ, ਤੇ ਜਦੋਂ ਸਾਨੂੰ ਜ਼ਰੂਰਤ ਹੁੰਦੀ ਆ ਉਦੋਂ ਫਿਰ ਲਾਈਫ ਇੰਸ਼ੋਰੈਂਸ ਹੁੰਦੀ ਨਹੀਂ। ਮੈਂ ਬਹੁਤ ਸਾਰੇ ਦੇਖਦਾ ਜਦੋਂ 50 ਸਾਲ ਤੋਂ ਉੱਪਰ ਆਪਣੇ ਜਿਹੜੇ ਹੁੰਦੇ ਆ, ਜਿੰਨੇ ਵੀ ਪੰਜਾਬੀ ਆ, ਆਪਾਂ ਨੂੰ ਪਤਾ ਹੀ ਆ ਵੀ ਕੋਈ ਨਾ ਕੋਈ ਹੈਲਥ ਇਸ਼ੂ ਆ ਜਾਂਦਾ, ਕਿਸੇ ਨੂੰ ਕੋਲੈਸਟਰੋਲ ਆ ਗਿਆ, ਡਾਇਬੀਟੀਜ਼ ਆ ਗਈ, ਬਲੱਡ ਪ੍ਰੈਸ਼ਰ ਆ ਗਿਆ, ਤੇ ਬਹੁਤ ਵਾਰ ਫਾਈਨੈਂਸ਼ੀਅਲੀ ਤੁਸੀਂ ਸਟਰੋਂਗ ਹੋ ਜਾਂਦੇ ਆ। SBA ਲੋਨ ਚਾਹੀਦਾ, ਮੰਨ ਲਓ ਵੀ ਨਹੀਂ ਵੀ ਤੁਹਾਨੂੰ ਉਸ ਟਾਈਮ ਤੇ ਲਾਈਫ ਇੰਸ਼ੋਰੈਂਸ ਚਾਹੀਦੀ, ਕਹਿੰਦੇ ਜੀ ਨਹੀਂ ਅਸੀਂ ਫਾਈਨੈਂਸ਼ੀਅਲੀ ਸੈੱਟ ਆ, ਸਾਡੇ ਬੈਂਕ 'ਚ ਵੀ ਬਥੇਰੇ ਪੈਸੇ ਆ, ਘਰ ਵੀ ਫ੍ਰੀ ਆ। ਪਰ ਜੇ ਤੁਸੀਂ ਕੋਈ ਮੰਨ ਲਓ ਵੀ 2 ਮਿਲੀਅਨ 4 ਮਿਲੀਅਨ ਦਾ ਲੋਨ ਲੈ ਰਹੇ ਆ, ਬਿਜ਼ਨਸ ਲੈ ਰਹੇ ਆ, ਉਹ ਤੁਹਾਤੋਂ ਲਾਈਫ ਇੰਸ਼ੋਰੈਂਸ ਰਿਕੁਆਇਰ ਕਰਦੇ ਆ ਵੀ ਜੀ ਇੰਨੇ ਮਿਲੀਅਨ ਦੀ ਚਾਹੀਦੀ, ਉਹ ਫਿਰ ਹੁੰਦੀ ਨਹੀਂ। ਜੇ ਹੁੰਦੀ ਆ ਤਾਂ ਬਹੁਤ ਮਹਿੰਗੀ ਹੁੰਦੀ ਆ। ਸੋ ਇਸ ਕਰਕੇ ਮੇਰਾ 30-31 ਸਾਲ ਦਾ ਐਕਸਪੀਰੀਅੰਸ ਇਹੀ ਆ ਵੀ ਵੱਧ ਤੋਂ ਵੱਧ ਅਮਾਊਂਟ ਦੀ ਕਵਰੇਜ ਕਰਾਉਣੀ ਚਾਹੀਦੀ ਆ। ਇਹ ਤੁਸੀਂ ਇਹ ਨਾ ਦੇਖੋ ਵੀ ਤੁਸੀਂ ਵੀ ਬਹੁਤ ਪੈਸੇ ਦੇਣੇ, ਜਿੰਨੀ ਤੁਸੀਂ ਅਫੋਰਡ ਕਰ ਸਕਦੇ ਆ। ਲੇਟਰ ਔਨ ਫਾਈਨੈਂਸ਼ੀਅਲੀ ਜਿੱਦਾਂ ਸਟਰੋਂਗ ਹੋਈ ਜਾਂਦੇ, ਇੱਕ ਪਾਲਿਸੀ ਲੈ ਲਓ, 2 ਲੈ ਲਓ, ਪਹਿਲੀ ਬੰਦ ਕਰ ਦਿਓ ਜਿਹੜੀ ਮੰਥ ਟੂ ਮੰਥ ਟਰਮ ਦਾ ਮਤਲਬ ਤਾਂ ਇਹੀ ਆ, ਜਿੰਨਾ ਚਿਰ ਤੁਸੀਂ ਦੇਈ ਜਾਂਦੇ ਉਹਨਾਂ ਚਿਰ ਕਵਰਡ ਆ, ਜਦ ਮਰਜ਼ੀ ਤੁਸੀਂ ਬੰਦ ਕਰ ਸਕਦੇ ਆ। ਸੋ ਇਹ ਜਿਹੜੀ ਆ ਬਹੁਤ ਜ਼ਰੂਰਤ ਆ। ਆਪਣੇ ਕੋਲ ਜਿਹੜੇ ਪ੍ਰੋਗਰਾਮ ਖਾਲਸਾ ਇੰਸ਼ੋਰੈਂਸ ਏਜੰਸੀ ਕੋਲ $1.5 ਮਿਲੀਅਨ ਤੱਕ ਵੀ ਵਿਦਆਊਟ ਮੈਡੀਕਲ ਆਪਾਂ ਇੰਸ਼ੋਰੈਂਸ ਕਰ ਸਕਦੇ ਹੈਗੇ ਆ। ਤੇ ਹੁਣ ਜਿਹੜੀ ਮੈਂ ਪਹਿਲਾਂ ਐਗਜ਼ਾਮਪਲ ਦਿੱਤੀ ਸੀਗੀ 30 ਸਾਲਾਂ ਵਾਲੇ ਦੀ, ਹੁਣ ਇਹ ਨਾ ਸੋਚੋ ਵੀ ਸਾਰੇ ਜੀ ਤੁਸੀਂ ਤਾਂ $12 ਕਹੀ ਜਾਂਦੇ ਸੀ ਤੇ ਮੇਰਾ ਰੇਟ ਹੁਣ $100 ਦੱਸ ਰਹੇ ਆ। ਸੋ ਇਹਨੂੰ ਪੂਰੇ ਜਿਹੜੀ ਗੱਲ ਆ ਇਹਨੂੰ ਧਿਆਨ ਨਾਲ ਸੁਣਿਆ ਕਰੋ। ਤੇ ਦੂਸਰਾ, ਜਦੋਂ ਅਸੀਂ ਪ੍ਰੋਗਰਾਮ ਕਰਦੇ ਹਾਂ ਉਸੇ ਟਾਈਮ ਬਹੁਤ ਕਾਲਾਂ ਆ ਜਾਂਦੀਆਂ, ਤੇ ਆਫਿਸ 'ਚ ਹੀ ਹੁੰਦੇ ਆ, ਜਦ ਮਰਜ਼ੀ ਤੁਸੀਂ ਕਾਲ ਕਰ ਸਕਦੇ ਹੈਗੇ ਚੈੱਕ ਕਰਨ ਦੇ ਲਈ। ਸੋ ਅੱਜ ਆਪਾਂ ਇੰਨੀ ਕੁ ਅਪਡੇਟ ਦੇਣੀ ਸੀ। ਤੇ ਇੱਕ ਇਹ ਵੀ ਜ਼ਰੂਰ ਆ ਵੀ ਜਿੰਨੇ ਵੀ ਆਪਣੇ ਸਰੋਤੇ ਸੁਣ ਰਹੇ ਆ, ਚਾਹੇ ਤੁਸੀਂ ਬਿਜ਼ਨਸ ਓਨ ਕਰਦੇ ਆ, ਤੁਹਾਡਾ ਤੁਸੀਂ EMPLOYEE ਨਵਾਂ ਹਾਇਰ ਕਰਦੇ ਆ ਨਾ, ਮੇਕ ਸ਼ੋਰ ਕਰੋ ਵੀ ਭਾਈ ਤੁਹਾਡੇ ਕੋਲ ਲਾਈਫ ਇੰਸ਼ੋਰੈਂਸ ਹੈਗੀ ਕਿ ਨਹੀਂ। ਮੁੜ ਕੇ ਫਿਰ ਆਪਾਂ ਸਾਰੇ ਗੋ ਫੰਡ ਮੀ ਕਰਦੇ ਹੈਗੇ ਆ, ਉਹਦੇ 'ਚ ਸਾਰਿਆਂ 'ਚੋਂ $100 $200 ਇਕੱਠਾ ਕਰਦੇ ਆ, ਜਦ ਕਿ ਮੈਂ ਤੁਹਾਨੂੰ ਦੱਸਿਆ ਵੀ ਜੇ $12 1 ਮਹੀਨੇ ਦੀ ਤਾਂ ਕੁਛ ਵੀ ਨਹੀਂ ਹੈਗੀ, ਹੈ ਨਾ। ਆਪਾਂ ਟਰੱਕਾਂ ਵਾਲੇ ਸਾਰੇ ਦੇਖਦੇ ਆ, ਕੋਈ ਵੀ ਅੱਜ ਦੀ ਡੇਟ 'ਚ $10 12,000 $15,000 ਤੋਂ ਘੱਟ ਨਹੀਂ ਬਣਾ ਰਿਹਾ, ਤੇ $50 100 ਨਥਿੰਗ ਆ। ਅਨਫੋਰਚੂਨੇਟ ਪਾਰਟ ਇਹ ਆ ਵੀ ਬਹੁਤ ਸਾਰੇ ਜਿਹੜੇ ਆਪਣੀ ਕਮਿਊਨਿਟੀ 'ਚ ਲੋਕ ਆ ਉਹ ਸਿੰਗਲ ਅਰਨਰ ਆ। ਸਿੰਗਲ ਅਰਨਰ ਦਾ ਮਤਲਬ ਇਹ ਆ ਵੀ ਬੰਦਾ ਹੀ ਕੰਮ ਕਰਦਾ, ਜਿਹੜੀਆਂ ਵਾਈਫ ਆ ਉਹ ਬੱਚੇ ਸਾਂਭਦੀਆਂ, ਨਹੀਂ ਜੋਬ ਕਰਦੀਆਂ। ਸੋ ਜਸਟ ਸੋਚੋ ਜੇ ਕੱਲ੍ਹ ਨੂੰ ਕੁਛ ਹੋ ਗਿਆ ਤੇ ਬਾਅਦ ਦੇ ਵਿੱਚ ਕੀ ਹੋਊਗਾ, ਕੌਣ ਮੌਰਗੇਜ ਦਊਗਾ, ਕੌਣ ਬਾਕੀ ਦੇ ਜਿਹੜੇ ਖਰਚੇ ਆ ਉਹ ਦਊਗਾ, ਕੌਣ ਬੱਚਿਆਂ ਨੂੰ ਪੜ੍ਹਾਊਗਾ। ਇਹ ਇੱਕ ਬਹੁਤ ਵੱਡਾ ਇਸ਼ੂ ਆ। ਲੱਕਲੀ ਆਪਾਂ ਉਸ ਮੁਲਕ ਦੇ ਵਿੱਚ ਆ ਜਿੱਥੇ ਜਿਹੜੀ ਤੁਹਾਡੀ ਹੈਸੀਅਤ, ਤੁਹਾਡੀ ਜਿਹੜੀ ਅਰਨਿੰਗ ਜਾਂ ਤੁਹਾਡੀ ਤੁਸੀਂ ਕਿੰਨਾ ਕੁ ਅਫੋਰਡ ਕਰ ਸਕਦੇ, ਉਹਦੇ ਹਿਸਾਬ ਨਾਲ ਤੁਸੀਂ ਜਿਹੜਾ ਲਾਈਫ ਇੰਸ਼ੋਰੈਂਸ ਬਾਈ ਕਰ ਸਕਦੇ ਆ।
ਬਾਕੀ ਕਈ ਵਾਰ ਕੁਐਸਚਨ ਹੁੰਦਾ ਵੀ ਪਤਾ ਨਹੀਂ ਜੀ ਵਧੀਆ ਜੀ ਲਾਈਫ ਇੰਸ਼ੋਰੈਂਸ ਕੰਪਨੀ ਦਿਓ। ਕੰਪਨੀਆਂ ਸਾਰੀਆਂ ਹੀ ਵਧੀਆ, ਕੋਈ ਕੰਪਨੀ ਰੋਂਗ ਨਹੀਂ ਹੈਗੀ। ਮੈਜੋਰਟੀ ਆਫ ਦਾ ਜਿਹੜੀਆਂ ਇੰਸ਼ੋਰੈਂਸ ਕੰਪਨੀਆਂ ਉਹ ਡਿਪਾਰਟਮੈਂਟ ਆਫ ਇੰਸ਼ੋਰੈਂਸ ਨਾਲ ਜਿਹੜੀਆਂ ਇੰਸ਼ੋਰਡ ਹੁੰਦੀਆਂ ਹੈਗੀਆਂ। ਸੋ ਜੇ ਕੰਪਨੀ ਆਊਟ ਵੀ ਚੱਲ ਜਾਏ ਤੇ ਉਹ 2.5 ਲੱਖ ਤੱਕ ਮਿਨੀਮਮ ਉਹ ਕਵਰ ਕਰਦੀਆਂ ਆ। ਸੋ ਜੇ ਕਿਸੇ ਨੂੰ ਵੀ ਕੋਈ ਕੁਐਸਚਨ ਹੋਇਆ ਜ਼ਰੂਰ ਤੁਸੀਂ ਜਿਹੜਾ ਆ ਹੋਰ ਇਨਫੋਰਮੇਸ਼ਨ ਲੈਣ ਲਈ ਕਾਲ ਕਰ ਸਕਦੇ ਹੋ। ਜੀ ਨੰਬਰ ਆ 408 272 2500 4082722500। ਇਸ ਨੰਬਰ ਦੇ ਉੱਤੇ ਕਾਲ ਕਰਕੇ ਤੁਸੀਂ ਇਹਨਾਂ ਦੇ ਨਾਲ ਜਿਹੜਾ ਆ ਉਹ ਸੰਪਰਕ ਕਰ ਸਕਦੇ ਆ। ਤੇ ਪ੍ਰੋਗਰਾਮ ਦੀ ਸਮਾਪਤੀ ਆ। ਸੋ ਦੇਖੋ ਅਣਸੁਖਾਵੀ ਘਟਨਾ ਕਿਸੇ ਦੇ ਨਾਲ ਕਿਤੇ ਵੀ ਵਾਪਰ ਸਕਦੀ ਆ। ਸੋ ਇਹ ਵੀ ਜਿਹੜੇ ਆ ਉਹ ਤੁਸੀਂ ਦੇਖੋ। ਸੋ ਕੋਈ ਪੁੱਛ ਰਿਹਾ ਜਿੱਦਾਂ ਵੀ ਇਸ ਦੇ ਬੈਨੀਫਿਟਸ ਕੀ ਜਿਹੜੇ ਉਹ ਹੋਣਗੇ ਲਾਈਫ ਇੰਸ਼ੋਰੈਂਸ ਦੇ। ਸੋ ਬੈਨੀਫਿਟਸ ਇਹੀ ਆ ਵੀ ਤੁਸੀਂ ਬੇਸਿਕਲੀ ਫਾਈਨੈਂਸ਼ੀਅਲ ਸਟੇਬਿਲਿਟੀ ਜਿਹੜੀ ਆ ਉਹ ਫੈਮਿਲੀ ਦੇ ਲਈ, ਪਰਿਵਾਰ ਦੇ ਲਈ ਜਿਹੜੀ ਆ ਮੁੱਖ ਤੌਰ ਦੇ ਉੱਤੇ ਤੁਸੀਂ ਰੱਖ ਕੇ ਜਿਹੜੀ ਉਹ ਜਾ ਰਹੇ ਹੈਗੇ ਆ। ਕਿਉਂਕਿ ਜਾਣਾ ਤਾਂ ਦੇਖੋ ਸਾਰਿਆਂ ਨੇ ਹੀ ਆ ਦੁਨੀਆ ਤੋਂ। ਇਹਦੇ ਵਿੱਚ ਇਹ ਤਾਂ ਗੱਲ ਸੱਚਾਈ ਜਿਹੜੀ ਉਹ ਹੈਗੀ ਆ ਵੀ ਆਪਾਂ ਇੱਦਾਂ ਨਾ ਕਰਦੇ ਜਾਈਏ ਵੀ ਪਿੱਛੋਂ ਪਰਿਵਾਰ ਵਾਲਿਆਂ ਨੂੰ ਇਹ ਨਾ ਹੋਵੇ ਵੀ ਮੈਂ ਨਿਆਣਿਆਂ ਨੂੰ ਪੜ੍ਹਾਉਣਾ ਕਿੱਦਾਂ, ਕਾਲਜ 'ਚ ਭੇਜ ਸਕਾਂਗੇ ਕਿ ਨਹੀਂ ਭੇਜ ਸਕਾਂਗੇ, ਰੋਜ਼ਮर्रा ਦੀ ਗਰੋਸਰੀ ਇਹ ਉਹ ਹੋਰ ਸਾਰੀਆਂ ਚੀਜ਼ਾਂ ਜਿਹੜੇ ਘਰਾਂ ਦੀ ਮੌਰਗੇਜ ਆ ਜਾਂ ਹੋਰ ਜਿਹੜੀਆਂ ਵੀ ਲਾਇਬਿਲਿਟੀਜ਼ ਆ ਵੀ ਉਹ ਦੇਣ ਜੋਗੇ ਵੀ ਹੋਵਾਂਗੇ ਕਿ ਨਹੀਂ ਹੋਵਾਂਗੇ। ਸੋ ਚਾਹੇ ਕੋਈ ਕੰਮ ਕਰ ਰਿਹਾ ਚਾਹੇ ਕੋਈ ਨਹੀਂ ਕੰਮ ਕਰ ਰਿਹਾ, ਪਰਿਵਾਰ ਦੇ ਜਿੰਨੇ ਜੀਅ ਆ ਉਹਨਾਂ ਸਾਰਿਆਂ ਦੀ ਜਿਹੜੀ ਲਾਈਫ ਇੰਸ਼ੋਰੈਂਸ ਆ ਉਹ ਜ਼ਰੂਰ ਜਿਹੜੀ ਉਹ ਹੋਣੀ ਚਾਹੀਦੀ ਆ। ਬੈਨੀਫਿਟ ਕਈ ਚੀਜ਼ਾਂ ਦੇ ਇਹ ਨਹੀਂ ਆ ਵੀ ਤੁਹਾਡੇ ਰਹਿੰਦੇ ਹੋਏ ਬੈਨੀਫਿਟ ਨਹੀਂ ਹੁੰਦੇ। ਰੁੱਖ ਲਾਇਆਂ ਦਾ ਜਿਹੜਾ ਸਵਾਦ ਆ, ਛਾਂ ਆ 20 ਸਾਲ ਬਾਅਦ ਦੇ ਵਿੱਚ ਅਗਲੀ ਪੀੜ੍ਹੀ ਜਿਹੜੀ ਉਹ ਮੰਨਦੀ ਆ। ਸੋ ਲਾਈਫ ਇੰਸ਼ੋਰੈਂਸ ਦਾ ਵੀ ਇਹੀ ਆ ਵੀ ਰੱਬ ਨਾ ਕਰੇ ਜੇ ਕਿਤੇ ਜਦੋਂ ਤੁਸੀਂ ਚੱਲ ਜਾਂਦੇ ਆ ਪਿੱਛੋਂ ਪਰਿਵਾਰ ਵਾਲੇ ਜਿਹੜੇ ਆ ਉਹ ਆਰਥਿਕ ਸੰਕਟ ਦੇ ਵਿੱਚ ਜਿਹੜੇ ਉਹ ਨਾ ਪੈਣ ਤੇ ਇਵੈਂਚੁਅਲੀ ਇਹ ਚੀਜ਼ਾਂ ਦੇ ਨਾਲ ਜਿਹੜੀ ਉਹ ਹੈਲਪ ਹੋ ਜਾਂਦੀ ਆ। ਜੀ ਸੋ ਬਿਲਕੁਲ ਜਿੰਨੇ ਵੀ ਸਾਡੇ ਸਰੋਤੇ ਸੁਣ ਰਹੇ ਆ, ਖਾਲਸਾ ਇੰਸ਼ੋਰੈਂਸ ਏਜੰਸੀ ਅਸੀਂ ਜਿਸ ਤਰ੍ਹਾਂ ਮੈਂ ਦੱਸਿਆ ਹੀ ਆ ਲਗਭਗ ਹਰ ਸਟੇਟ 'ਚ ਕਰਦੇ ਆ। ਪਿਛਲੇ ਮਹੀਨਿਆਂ ਦੇ ਦੌਰਾਨ ਸਾਨੂੰ ਵਰਜੀਨੀਆ, ਪੈਂਸਿਲਵੇਨੀਆ, ਨਿਊ ਜਰਸੀ, ਇੰਡੀਆਨਾ, ਵਿਸਕੌਨਸਨ, ਵਾਸ਼ਿੰਗਟਨ, ਐਰੀਜ਼ੋਨਾ ਕਈ ਸਟੇਟਾਂ ਤੋਂ ਜਿਹੜੀਆਂ ਆਪਣੇ ਜਿਹੜੇ ਸਰੋਤੇ ਆ ਉਹਨਾਂ ਨੇ ਜਿਹੜੀਆਂ ਲਾਈਫ ਇੰਸ਼ੋਰੈਂਸ ਕਰਾਈਆਂ ਹੈਗੀਆਂ। ਤੇ ਮੇਰੀ ਇਹੀ ਫਿਲਾਸਫੀ ਹੈ, ਮੈਂ ਕਦੇ ਵੀ ਕਿਸੇ ਨੂੰ ਨਹੀਂ ਕਹਿੰਦਾ ਵੀ ਲਾਈਫ ਇੰਸ਼ੋਰੈਂਸ ਆਪਣੀ ਕੈਂਸਲ ਕਰਾਓ, ਐਕਸਟਰਾ ਲਓ, ਤੁਹਾਡੀ ਚੈੱਕ ਕਰ ਸਕਦੇ ਆ, ਪਰ ਆਪਾਂ ਕਦੇ ਵੀ ਨਹੀਂ ਕਹਿੰਦੇ ਵੀ ਰਿਪਲੇਸ ਕਰੋ ਜਾਂ ਇਹ ਕਰੋ। ਸੋ ਕਵਰੇਜ ਜਿਹੜਾ ਅਮਾਊਂਟ ਆ ਉਹ ਗੁੱਡ ਹੋਣਾ ਚਾਹੀਦਾ। ਹੋਰ ਵੀ ਮੇਰੇ ਨਾਲ ਦੇ ਜਿਹੜੇ ਕਈ ਹੋਰ ਆਪਣੇ ਇਸ ਬਿਜ਼ਨਸ ਦੇ ਵਿੱਚ ਇੰਸ਼ੋਰੈਂਸ ਏਜੰਟ ਵੀ ਹੈਗੇ ਆ ਵੀ ਭਾਈ ਉਹਨਾਂ ਨੂੰ ਵੀ ਬੇਨਤੀ ਆ ਵੀ ਆਪਣਾ ਕਮਿਸ਼ਨ ਨਾ ਚੈੱਕ ਕਰੋ, ਬੰਦੇ ਦੀ ਉਹ ਦੇਖੋ ਵੀ ਬੰਦਾ ਕਿੰਨਾ ਕੁ ਅਫੋਰਡ ਕਰ ਸਕਦਾ ਤੇ ਉਹਨੂੰ ਕਿੰਨਾ ਅਮਾਊਂਟ ਚਾਹੀਦਾ। ਪਰਸਨ ਦੇ ਹਿਸਾਬ ਨਾਲ ਇੰਸ਼ੋਰੈਂਸ ਕਰੋ, ਨਾ ਕਿ ਤੁਸੀਂ ਆਪਣੇ ਹਿਸਾਬ ਨਾਲ ਵੀ ਹਾਂ ਮੈਨੂੰ ਜਿਹੜਾ ਕਮਿਸ਼ਨ ਜ਼ਿਆਦਾ ਮਿਲ ਜਾਏ। ਜੀ ਸੋ ਕਾਲ ਕਰ ਲਿਓ ਜੀ 408 272 2500 4082722500 ਦੇ ਉੱਤੇ। ਤੇ ਹੁਣ ਆਪਾਂ ਲੈਨੇ ਆ ਜੀ ਇਜਾਜ਼ਤ ਮੇਰੇ ਰਾਜਕਰਮਜੀਤ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ। ਤੁਹਾਨੂੰ ਸਭ ਨੂੰ ਪਿਆਰ ਸਤਿਕਾਰ ਸਹਿਤ ਸਤਿ ਸ੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਡਦੇ ਰਹੋ, ਸੁਣਦੇ ਰਹੋ ਜੀ ਪੰਜਾਬੀ ਰੇਡੀਓ ਯੂਐਸ।